ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਪੰਜਾਬ ਤੋਂ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਆਇਆਂ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਰਾਜਕਰਨਵੀਰ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕੀ ਹੈ ਨਾ 415-909-0503 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਦੀਪ ਸਿੰਘ ਵਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ, ਸਲਮਾ, ਬੀਸਲਾ ਪਰਿਵਾਰ ਫਰੈਜ਼ਨੋ, ਮਨਦੀਪ ਸਿੰਘ, ਮਨਜੀਤ ਸਿੰਘ, ਸੈਨ ਹੋਸੇ, ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ 100 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਜਾਈਏ। NIA ਨੇ ਬੜੀ ਥਾਈਂ ਜਿਹੜੀ ਆ ਫੁਰਤੀ ਜਿਹੜੀ ਉਹ ਦਿਖਾਈ ਆ। ਪੰਜਾਬ ਸਣੇ 9 ਸੂਬਿਆਂ 'ਚ 324 ਥਾਈਂ NIA ਨੇ ਕੀਤੀ ਜੀ ਛਾਪੇਮਾਰੀ। ਬਿਲਕੁਲ ਜੀ, ਪਿਛਲੇ 3 ਕੁ ਦਿਨਾਂ ਤੋਂ ਕੇਂਦਰ ਦੇ ਵਿੱਚ ਇਸ ਏਜੰਸੀ ਵੱਲੋਂ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਸੀਗਾ। ਸਰਕਾਰ ਨਾਲ ਤਾਲਮੇਲ ਸੀ, ਕੇਂਦਰ ਨਾਲ ਰਾਬਤਾ ਸੀਗਾ, ਪੰਜਾਬ ਦੇ ਜਾਂ ਹੋਰਨਾਂ ਸੂਬਿਆਂ ਦੇ ਪੁਲਿਸ ਵਿਭਾਗ ਦੇ ਮੁੱਢਲੇ ਅਧਿਕਾਰੀਆਂ ਨਾਲ ਵੀ ਰਾਬਤਾ ਬਣਾਇਆ ਜਾ ਰਿਹਾ ਸੀ। ਔਰ ਸਿਰਫ ਇੰਨੀ ਕੁ ਜਾਣਕਾਰੀ ਸੂਬਿਆਂ ਨਾਲ ਜਾਂ ਉਹਨਾਂ ਅਧਿਕਾਰੀਆਂ ਨਾਲ ਕਹਿੰਦੇ ਸ਼ੇਅਰ ਕੀਤੀ ਜਾ ਰਹੀ ਸੀ ਕਿ ਸਾਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ ਪੈਣੀ ਆ ਆਉਂਦੇ ਦਿਨਾਂ ਦੇ ਵਿੱਚ, ਤੇ ਆਹ ਇੱਕ ਸਿਸਟਮ ਹੈ। ਤੇ ਪਰ ਇਹ ਨਹੀਂ ਦੱਸਿਆ ਜਾਂਦਾ ਹੁੰਦਾ ਕਿ ਜਾਣਾ ਕਿੱਥੇ ਆ। ਠੀਕ ਹੈ। ਸੋ ਇਹ ਤੁਰੰਤ ਮਤਲਬ ਕਿ 4 ਘੰਟੇ 3 ਘੰਟੇ ਜਾਂ ਉਸੇ ਸਮੇਂ ਗੱਡੀਆਂ ਤੁਰਨ ਲੱਗੇ ਗਈਆਂ ਅਧਿਕਾਰੀਆਂ ਦਾ ਦੱਸਣ ਦਾ ਕਿ ਚਲੋ ਗੱਡੀਆਂ ਉਧਰ ਨੂੰ ਤੋਰ ਲਓ। ਸੋ ਇਹੋ ਜਿਹਾ ਇੱਕ ਪ੍ਰੋਸੈਸ ਸੀਗਾ। ਪਰ ਪਿਛਲੇ 2-3 ਦਿਨਾਂ ਤੋਂ ਤਿਆਰੀ ਚੱਲ ਰਹੀ ਸੀ। ਉਹਦਾ ਕਾਰਨ ਇਹ ਸੀਗਾ ਕਿ ਇੱਕੋ ਸਮੇਂ ਜਦੋਂ ਤੁਸੀਂ 8-9 ਸੂਬਿਆਂ 'ਚ ਰੇਡ ਕਰਨੀ ਆ ਤੇ ਉਹਦੇ ਲਈ ਤੁਹਾਡੇ ਕੋਲ ਆਪਣੀ ਟੀਮ ਦੇ ਨਾਲ ਨਾਲ ਸਥਾਨਕ ਪੁਲਿਸ ਦਾ ਸਾਥ ਚਾਹੀਦਾ। ਫਿਰ ਉਹ ਪੂਰਾ ਇੱਕ ਨੈਟਵਰਕ ਬਣਾ ਕੇ ਤੁਰਨ ਦੇ ਲਈ ਇੱਕ ਰੋਡ ਮੈਪ ਤਿਆਰ ਕੀਤਾ ਜਾਂਦਾ। ਔਰ ਕੇਂਦਰ ਨੇ ਜਾਂ NIA ਦੀ ਟੀਮ ਨੇ, ਵਿਭਾਗ ਨੇ ਪੂਰਾ ਰੋਡ ਮੈਪ ਤਿਆਰ ਕੀਤਾ। ਇਹਦੇ ਵਿੱਚ ਕਹਿੰਦੇ 3 ਤਰ੍ਹਾਂ ਦਾ ਨੈਕਸਸ ਤੋੜਨ ਦੀ ਕੋਸ਼ਿਸ਼ ਹੋਈ ਕਿ ਇੱਕ ਤਾਂ ਜਿਹੜਾ ਗੈਂਗਸਟਰ ਵਾਰ ਹੈ, ਦੂਜਾ ਜਿਹੜਾ ਵਿਦੇਸ਼ੀ ਫੰਡਿੰਗ ਜਾਂ ਵਿਦੇਸ਼ੀ ਕਿਸੇ ਤਾਕਤ ਨਾਲ ਸਾਰੇ ਨਾਲ ਚੱਲਣ ਵਾਲਾ ਕੋਈ ਮਾਹੌਲ ਵਿਗਾੜਨ ਵਾਲੀਆਂ ਤਰ੍ਹਾਂ ਨੇ, ਤੇ ਤੀਸਰਾ ਇਹਦੇ ਵਿੱਚ ਜਿਹੜਾ ਨਸ਼ੇ ਦਾ ਕਾਰੋਬਾਰ। ਇਹਨਾਂ ਤਿੰਨਾਂ ਨੂੰ ਲੈ ਕੇ ਕਹਿੰਦੇ ਕਾਰਵਾਈ ਵਿੱਢਣੀ ਸੀ। ਸੋ ਇਸ ਲਈ ਪੰਜਾਬ, ਹਰਿਆਣਾ ਸਣੇ ਕਰੀਬ 9 ਸੂਬਿਆਂ ਦੇ ਵਿੱਚ ਇੱਕੋ ਸਮੇਂ, ਇੱਕੋ ਦਿਨ, ਇੱਕੋ ਤਰੀਕ ਨੂੰ 324 ਤੋਂ ਵੱਧ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਹੈ। ਜਿਹਦੇ ਵਿੱਚ ਕੁਝ ਉਦਯੋਗਪਤੀ, ਕੁਝ ਵਿਦੇਸ਼ੀ ਪੈਸੇ ਆਉਣ ਵਾਲੇ ਮਾਮਲੇ ਕਾਰਨ, ਕੁਝ ਦੇ ਗੈਂਗਸਟਰਾਂ ਨਾਲ ਰਾਬਤਾ, ਨੇੜਲਾ ਸੰਬੰਧ, ਰਿਸ਼ਤੇਦਾਰੀ, ਕੁਝ ਨਸ਼ੇ ਦੇ ਕਾਰੋਬਾਰ ਨਾਲ ਪਹਿਲਾਂ ਸੰਬੰਧ ਰੱਖਦੇ ਨੇ, ਹੁਣ ਸੰਬੰਧ ਰੱਖਦੇ ਨੇ, ਕੁਝ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਦੇ ਨੇੜਲੇ ਨੇ, ਕੁਝ ਉਹਨਾਂ ਕੋਲ ਰਹਿੰਦੇ ਰਹੇ ਨੇ। ਇੰਨਾ ਕਿੰਨੇ ਤਰ੍ਹਾਂ ਦਾ ਇਹ ਰੋਲ ਘਚੋਲ ਸੀ ਜਿਹਨੂੰ ਮਿਲਾ ਕੇ ਇਹ ਛਾਪੇਮਾਰੀ ਹੋਈ ਆ। ਮੈਂ ਦੇਖ ਰਿਹਾ ਸੀਗਾ ਕਿ 1200 ਦੇ ਕਰੀਬ ਤਾਂ ਟੀਮਾਂ ਸੀਗੀਆਂ ਜਿਹੜੀਆਂ ਇਹ ਬਣਾ ਕੇ ਕੰਮ ਹੋਇਆ। ਤੇ ਉਹਦੇ ਵਿੱਚ ਪੰਜਾਬ ਦੇ ਵੱਡੇ ਮੁਲਾਜ਼ਮ ਨਾਲ ਲੈ ਗਏ, ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਨਾਲ ਲੈ ਗਏ। ਇਹ ਮਤਲਬ ਕਿ ਇਸ ਤਰ੍ਹਾਂ ਸਾਰੀਆਂ ਟੀਮਾਂ ਨਾਲ ਲੈ ਕੇ ਜਦੋਂ ਪੰਜਾਬ ਪੁਲਿਸ ਦੀਆਂ 125 ਤੋਂ ਵੱਧ ਪਾਰਟੀਆਂ ਇਹ 'ਚ ਸ਼ਾਮਲ ਕੀਤੀਆਂ ਗਈਆਂ। 125 ਤੋਂ ਵੱਧ, ਕਿਉਂਕਿ ਪੰਜਾਬ 'ਚ ਵੀ 100 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਹੋਈ ਆ। ਜਦੋਂ ਕਿ 8 ਸੂਬਿਆਂ 'ਚ 324 ਆ, ਜਿਹਦੇ ਵਿੱਚੋਂ ਪੰਜਾਬ 'ਚ ਮਤਲਬ ਕਿ 145 ਦੇ ਕਰੀਬ ਥਾਵਾਂ ਤੇ ਛਾਪੇਮਾਰੀ ਦੱਸੀ ਜਾ ਰਹੀ ਹੈ, ਜਿਹਦੇ ਵਿੱਚ ਲਗਭਗ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਬਚਿਆ ਜਿਹੜੇ ਜ਼ਿਲ੍ਹੇ 'ਚ ਨਾ ਹੋਈ ਹੋਵੇ। ਚਾਹੇ ਉਹ ਮੋਹਾਲੀ ਹੈ, ਚਾਹੇ ਉਹ ਪਟਿਆਲਾ ਹੈ, ਚਾਹੇ ਉਹ ਜਲੰਧਰ ਹੈ, ਚਾਹੇ ਉਹ ਲੁਧਿਆਣਾ ਹੈ, ਚਾਹੇ ਉਹ ਅੰਮ੍ਰਿਤਸਰ ਹੈ, ਚਾਹੇ ਉਹ ਮੋਗਾ ਹੈ, ਚਾਹੇ ਉਹ ਫਿਰੋਜ਼ਪੁਰ, ਫਰੀਦਕੋਟ ਵਾਲਾ ਖੇਤਰ ਹੈ। ਸੋ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਛਾਪੇਮਾਰੀ। ਉਧਰ ਦੂਸਰੇ ਪਾਸੇ ਮੈਂ ਹਰਿਆਣਾ 'ਚ ਵੀ ਦੇਖ ਲਿਆ ਸੀਗਾ, ਉਹਨਾਂ ਦੇ ਕਿਤੇ ਗੁੜਗਾਉਂ 'ਚ ਕੋਈ ਕਾਂਗਰਸੀ ਲੀਡਰ ਚੱਕ ਲਿਆ, ਕਿਤੇ ਗੁੜਗਾਉਂ ਦੇ ਵਿੱਚ ਜੀ ਇਹ ਬੰਦਾ ਉਹਦੇ ਨਾਲ ਸੰਬੰਧ ਰੱਖਦਾ ਜੀ, ਆਹ ਦਿੱਲੀ ਵਾਲੇ ਖੇਤਰ ਦੇ ਵਿੱਚ ਇਹ ਤੋਂ ਪੁੱਛਗਿੱਛ ਕਰਨੀ ਹੈ, ਇਹਦੇ ਕੋਲ ਅੰਮ੍ਰਿਤਪਾਲ ਰੁਕਿਆ ਸੀਗਾ ਜੀ, ਜਾਂ ਉਹਦੇ ਨਾਲ ਤਾਲਮੇਲ ਸੀਗਾ ਜੀ। ਸੋ ਇਸ ਤਰ੍ਹਾਂ ਕਿੰਨਾ ਕੁਛ ਮਿਲਾ ਕੇ ਕੱਲ ਇਹਨੇ ਦੀ ਟੀਮ ਨੇ ਕਰੀਬ ਇਹ ਮਤਲਬ 324 ਥਾਵਾਂ ਤੇ ਛਾਪੇਮਾਰੀ ਕੀਤੀ ਹੈ, ਜਿਹਦੇ ਵਿੱਚ ਆਪਰੇਸ਼ਨ ਮਤਲਬ ਕਿ ਧਬਸ ਉਹਨੂੰ ਕਹਿੰਦੇ ਨੇ, ਇਹ ਜਿਹੜਾ ਮਤਲਬ ਉਸ ਹਿਸਾਬ ਨਾਲ ਕਿ ਸਾਰਾ ਕੁਝ ਸਾਫ਼ ਕਰਨਾ ਹੈ ਨਾ, ਉਸ ਆਪਰੇਸ਼ਨ ਦਾ ਇਹਨੂੰ ਨਾਂ ਦਿੱਤਾ ਕਿ ਹਾਂ ਜੀ ਅਸੀਂ ਪੰਜਾਬ ਨੇ ਦਿੱਲੀ, ਹਰਿਆਣਾ, ਰਾਜਸਥਾਨ, UP, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਇਹਨਾਂ ਸਾਰੀਆਂ ਥਾਵਾਂ ਦੇ ਵਿੱਚ ਇਹ ਛਾਪੇਮਾਰੀ ਹੋਈ ਹੈ। ਔਰ ਕਰੀਬ ਮਤਲਬ ਕਿ ਜੇਕਰ ਮੈਂ ਗੱਲ ਕਰਾਂ ਤਾਂ
ਹਰਿਆਣੇ ਦੇ ਵਿੱਚ ਵੀ 52 ਥਾਵਾਂ ਤੇ ਛਾਪੇਮਾਰੀ ਦੱਸੀ ਜਾ ਰਹੀ ਹੈ। ਹੂੰ ਹੂੰ ਔਰ ਹੂੰ ਇਸੇ ਤਰ੍ਹਾਂ ਪੰਜਾਬ ਦੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦੀ 100 ਤੋਂ ਵੱਧ 140-45 ਦੇ ਕਰੀਬ ਥਾਵਾਂ ਤੇ ਛਾਪੇਮਾਰੀ ਦੱਸੀ ਜਾ ਰਹੀ ਹੈ। ਤੇ ਇਹ 'ਚ ਦਮ ਭਰਿਆ ਗਿਆ ਕਿ ਇਹਦੇ ਨਾਲ ਜਿਹੜਾ ਚਿੱਟੇ ਦਾ ਕਾਰੋਬਾਰ ਹੈ, ਜਿਹੜਾ ਵਿਦੇਸ਼ਾਂ ਤੋਂ ਮਤਲਬ ਕਿ ਆਉਂਦਾ ਹੈ ਨਸ਼ਾ, ਉਹਨੂੰ ਰੋਕਣ 'ਚ ਤੇ ਇਸੇ ਤਰ੍ਹਾਂ ਜਿਹੜਾ ਗੈਂਗਸਟਰਾਂ ਦਾ ਆਪਸ 'ਚ ਕੜੀ ਦਰ ਕੜੀ ਅੱਗੇ ਚੈਨ ਦਰ ਚੈਨ ਜੁੜਦੀ ਆ, ਉਹਨੂੰ ਤੋੜਨ ਦੇ ਵਿੱਚ, ਤੇ ਜਾਂ ਹਥਿਆਰਾਂ ਦਾ ਸਪਲਾਈ ਦਾ, ਜਾਂ ਬਾਹਰੋਂ 2 ਨੰਬਰ ਦਾ ਪੈਸਾ, ਕਹਿੰਦੇ ਜਿਹੜਾ ਪਹਿਲਾਂ ਪਾਕਿਸਤਾਨ ਰਾਹੀਂ ਹੁੰਦਾ ਸੀ ਕਾਰੋਬਾਰ, ਹੁਣ ਹੋਰ ਤਰੀਕਿਆਂ ਨਾਲ ਹੋਣ ਲੱਗਿਆ, ਉਹਨੂੰ ਤੋੜਨ ਦੇ ਲਈ। ਸੋ ਇੱਕ ਤਰ੍ਹਾਂ ਦੇ ਹਵਾਲੇ ਨਾਲ ਤਾਂ ਕੇਂਦਰ ਦੀ ਏਜੰਸੀ ਦਮ ਭਰ ਰਹੀ ਹੈ ਕਿ ਅਸੀਂ ਦੇਸ਼ ਦੇ ਵਿੱਚ ਸ਼ਾਂਤ ਮਾਹੌਲ ਕਰਨ ਦੇ ਲਈ ਇਹ ਸਾਰਾ ਕੁਛ ਕਰ ਰਹੇ ਹਾਂ। ਦੂਏ ਪਾਸੇ ਕਿਤੇ ਨਾ ਕਿਤੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਕਿ ਇਹ ਸਾਰਾ ਕੁਛ ਕੇਂਦਰ ਵੱਲੋਂ ਆਪਣੇ ਕੰਟਰੋਲ ਕਰਨ ਦੇ ਹਵਾਲੇ ਨਾਲ ਵੀ ਹੈ ਕਿ ਹੂੰ, ਸਾਰਾ ਕੁਛ ਹੈ, ਕਿਉਂਕਿ ਇਹ ਪਹਿਲੀ ਵਾਰ ਨਹੀਂ ਗਾ, ਇਹ 6ਵੀਂ ਕਾਰਵਾਈ ਹੈ ਅਜਿਹੀ। ਠੀਕ ਹੈ। ਇੱਕ ਪਾਸੇ ਮਤਲਬ ਕਿ ਅੱਤਵਾਦੀਆਂ ਦੇ ਨਾਂ ਤੇ, ਗੈਂਗਸਟਰਾਂ ਦੇ ਨਾਂ ਦੇ ਉੱਤੇ, ਡਰੱਗ ਤਸਕਰਾਂ ਦੇ ਨਾਂ ਦੇ ਉੱਤੇ ਇਹਨਾਂ ਦਾ ਕਹਿੰਦੇ ਗੱਠਜੋੜ ਤੋੜਨਾ ਹੈ ਜੀ, ਇਹਨਾਂ ਦੀ ਉਹ ਚੇਨ ਤੋੜਨੀ ਹੈ, ਉਹਦੇ ਲਈ ਇਹ 6ਵੀਂ ਸਾਂਝੀ ਕਾਰਵਾਈ ਜਿਹੜੀ ਸੂਬਿਆਂ ਨਾਲ ਮਿਲ ਕੇ ਕੀਤੀ ਜਾ ਰਹੀ ਆ। ਪਰ ਦੂਸਰੇ ਪਾਸੇ ਮੈਂ ਇੱਕ ਹੋਰ ਪਹਿਲੂ ਵੀ ਦੇਖਦਾ ਕਿ ਇੱਧਰ ਇਹ ਕਾਰਵਾਈ ਹੋ ਰਹੀ ਹੈ, ਦੂਏ ਪਾਸੇ ਪੰਜਾਬ ਦੇ ਰਾਜਪਾਲ ਕਹਿੰਦੇ ਕਿ ਮੈਂ ਫਿਰ ਸਰਹੱਦੀ ਸੂਬਿਆਂ ਵੱਲ ਨੂੰ ਜਾਣਾ ਹੈ ਨਾ, ਉਹਨਾਂ ਦੀ ਉਹ ਕਵਾਇਦ, ਔਰ ਉਹ ਕਵਾਇਦ ਵੀ ਲਗਭਗ ਤੀਜੀ ਵਾਰ ਹੈ। ਕਦੇ ਉਹ ਕਹਿੰਦੇ ਮੈਂ ਕਿਸਾਨਾਂ ਨੂੰ ਮਿਲਣਾ ਹੈ, ਕਦੇ ਕਹਿੰਦੇ ਕਿ ਮੈਂ ਬਾਰਡਰ ਵਾਲੇ ਲੋਕਾਂ ਨੂੰ ਮਿਲਣਾ ਹੈ। ਬੇਸ਼ੱਕ ਰਾਜਪਾਲ ਨੂੰ ਅਧਿਕਾਰ ਨੇ, ਉਹ ਜਾ ਸਕਦੇ ਨੇ, ਪਰ ਇਸ ਤਰ੍ਹਾਂ ਮਤਲਬ ਕਿ ਸਰਕਾਰ ਨੂੰ ਸੂਚਨਾ ਦੇਣਾ ਕਿ ਭਾਈ ਮੈਂ ਆਹ ਥਾਵਾਂ ਤੇ ਜਾਣਾ ਚਾਹੁੰਦਾ, ਮੇਰਾ ਰਹਿਣ ਦਾ, ਖਾਣ ਦਾ ਉੱਥੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਜੋ ਕਰਨਾ ਉਹ ਕਰ ਦਿਓ, ਕਿਹੜੇ ਮਕਸਦ ਨਾਲ ਜਾਣਾ ਇਹ ਨਹੀਂ ਮੈਂ ਦੱਸਣਾ ਕਹਿੰਦੇ। ਹੂੰ ਸੋ ਇਸ ਲਈ ਉਹ ਅਜੇ ਜਨਤਕ ਨਹੀਂ ਕਰਨਾ। ਸੋ ਇਸ ਲਈ ਉੱਥੇ ਵੀ ਇਹ ਸਵਾਲ ਹੈ, ਇੱਕ ਪਾਸੇ 50 ਕਿਲੋਮੀਟਰ ਦੇ ਹਵਾਲੇ ਨਾਲ ਪਹਿਲਾਂ ਹੀ ਅੱਧੇ ਤੋਂ ਵੱਧ ਪੰਜਾਬ ਕੇਂਦਰੀ ਏਜੰਸੀਆਂ ਦੇ ਕੋਲ ਹੈ। ਸੋ ਇਸ ਲਈ ਇੱਕ ਤਰ੍ਹਾਂ ਨਾਲ ਇਹ ਵੀ ਚਰਚਾਵਾਂ ਚੱਲ ਰਹੀਆਂ ਕਿ ਕੀ ਇਸ ਤਰ੍ਹਾਂ ਦੇ ਛਾਪੇਮਾਰੀ ਹੈ, ਇਸ ਤਰ੍ਹਾਂ ਦੀ ਸਾਰੀ ਅਗਵਾਈ, ਇਸ ਤਰ੍ਹਾਂ ਦਾ ਕੰਟਰੋਲ ਕਿਤੇ ਸੂਬਿਆਂ ਦੇ ਉੱਤੇ, ਪ੍ਰਸ਼ਾਸਨ ਦੇ ਉੱਤੇ, ਪੁਲਿਸ ਦੇ ਉੱਤੇ, ਸਰਕਾਰਾਂ ਦੇ ਉੱਤੇ ਕੇਂਦਰੀ ਕੰਟਰੋਲ ਵੱਲ ਪੁੱਟਿਆ ਗਿਆ ਕਦਮ ਤਾਂ ਨਹੀਂ, ਉਹਦੀ ਕਵਾਇਦ ਤਾਂ ਨਹੀਂ। ਇਹਨੂੰ ਲੈ ਕੇ ਵੀ ਖੂਬ ਚਰਚਾ ਦੇਸ਼ ਭਰ 'ਚ ਹੋ ਰਹੀ ਆ, ਔਰ ਇਹ ਵੀ ਸ਼ੰਕੇ ਸ਼ੋਭੇ ਮੰਨੇ ਜਾ ਰਹੇ ਕਿ ਹੋ ਸਕਦਾ ਰਾਜਕਰਨਵੀਰ ਜੀ ਕਿ ਇਹ ਕਾਰਵਾਈ ਅਜੇ ਜਾਰੀ ਰਹੇ, ਕਿਉਂਕਿ ਠੀਕ ਹੈ। ਕੱਲ ਜਿਵੇਂ ਟੀਮਾਂ ਨੇ ਕਾਰਵਾਈ ਸ਼ੁਰੂ ਕੀਤੀ, ਲਗਭਗ 4:30 ਵਜੇ 4 ਵਜੇ ਟੀਮਾਂ ਆਪੋ ਆਪਣੇ ਟਿਕਾਣਿਆਂ ਤੋਂ ਰਵਾਨਾ ਹੋ ਗਈਆਂ ਸੀ, ਔਰ 5-5:30 ਵਜੇ ਛਾਪੇਮਾਰੀ ਸ਼ੁਰੂ ਹੋ ਗਈ ਸੀ। ਜਿਹੜੇ ਲੋਕ ਜਿਨ੍ਹਾਂ ਟਿਕਾਣਿਆਂ ਤੇ, ਜਿਨ੍ਹਾਂ ਘਰਾਂ ਤੇ, ਜਿਨ੍ਹਾਂ ਦੇ ਦਫ਼ਤਰਾਂ ਤੇ, ਜਿੱਥੇ ਵੀ ਛਾਪੇਮਾਰੀ ਵੱਜੀ ਆ, ਉੱਥੇ ਜਿਹੜਾ ਅੰਦਰ ਸੀ ਉਹਨੂੰ ਅੰਦਰ ਰਹਿਣ ਦਿੱਤਾ, ਜਿਹੜਾ ਬਾਹਰ ਸੀ ਉਹਨੂੰ ਬਾਹਰ ਰਹਿਣ ਦਿੱਤਾ ਗਿਆ। ਸੋ ਇਹ ਨਹੀਂ ਗਾ ਕਿ ਫਿਰ ਕੋਈ ਆ ਜਾਵੇ, ਕੋਈ ਚੱਲ ਜਾਵੇ। ਸੋ ਉਹਨਾਂ ਸਾਰਿਆਂ ਨੂੰ ਰੋਕ ਕੇ ਉਹਨਾਂ ਦੇ ਦਸਤਾਵੇਜ਼ ਵੀ ਫਰੋਲੇ ਗਏ, ਉਹਨਾਂ ਦੀ ਜਾਂਚ ਪੜਤਾਲ ਵੀ ਕੀਤੀ ਗਈ, ਪੁੱਛਗਿੱਛ ਵੀ ਕੀਤੀ ਗਈ, ਔਰ ਹੋ ਸਕਦਾ ਕਿ ਅੱਜ ਜਾਂ ਭਲਕੇ ਤੱਕ ਇਹਦੇ ਵਿੱਚ ਈਡੀ, ਇਨਕਮ ਟੈਕਸ ਉਹ ਵੀ ਸ਼ਾਮਲ ਹੁੰਦੇ ਰਹਿਣ। ਜਿੱਥੇ ਜਿੱਥੇ ਇਹਨਾਂ ਨੂੰ ਇਹੋ ਜਿਹੇ ਮਾਮਲੇ ਲੱਗਣਗੇ, ਉੱਥੇ ਉੱਥੇ ਉਹਨਾਂ ਏਜੰਸੀਆਂ ਨੂੰ ਵੀ ਸ਼ਾਮਲ ਕਰਨਗੇ। ਸੋ ਇਸ ਲਈ ਕੇਂਦਰੀ ਏਜੰਸੀਆਂ ਦੀ ਕਾਰਵਾਈ ਕੀ ਕੇਂਦਰੀ ਕੰਟਰੋਲ ਹੈ, ਜਾਂ ਸੱਚਮੁੱਚ ਦੇਸ਼ ਦੇ ਵਿੱਚ ਅਜਿਹੇ ਨੈਕਸਸ, ਅਜਿਹੇ ਗਰੋਹ, ਅਜਿਹੀ ਚੇਨ ਨੂੰ ਤੋੜਨ ਦੀ ਕਵਾਇਦ ਹੈ, ਇਹ ਨਤੀਜੇ ਆਉਣ ਵਾਲੇ ਸਮੇਂ ਦੱਸਣਗੇ। ਫਿਲਹਾਲ ਇਹ 6ਵੀਂ ਸਾਂਝੀ ਕਾਰਵਾਈ ਕਾਫੀ ਕੁਝ ਹੋਰ ਵੀ ਸੰਕੇਤ ਕਰਦੀ ਹੈ ਨਾਲ ਜੀ। ਹਰਿਆਣੇ ਦੇ ਵਿੱਚ ਵੀ ਨਸ਼ੇ ਦਾ ਕੰਮ ਵਧਿਆ ਆ। ਜਦੋਂ ਪੰਜਾਬ ਦੇ ਵਿੱਚ ਦੀਪਕ ਜੀ ਚੱਲ ਰਿਹਾ ਸੀ, ਉਦੋਂ ਕਿਸੇ ਨੇ ਸਾਰ ਨਹੀਂ ਲਈ। ਕਈ ਲੋਕ ਇਹਨੂੰ ਇਸ ਐਂਗਲ ਤੋਂ ਵੀ ਦੇਖਦੇ ਆ ਵੀ ਹੁਣ ਹਰਿਆਣੇ ਦਿੱਲੀ ਤੱਕ ਪਹੁੰਚਿਆ ਤੇ ਇਹਨਾਂ ਨੂੰ ਜਾਗ ਆਈ ਆ। ਉਧਰ ਅਮਿਤ ਬਿਲਕੁਲ ਸ਼ਾਹ ਨੇ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਏਦਾਂ ਕਰਨ ਦਾ ਜਿਹੜਾ ਕੀਤਾ, ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਕੇ ਜਿਹੜਾ ਉਹ ਇੱਕੋ ਅੰਬਰੇਲਾ ਦੇ ਥੱਲੇ ਦੇਖ ਸਕਦੇ ਆ, ਜਾਂ ਸਭ ਇੱਧਰ-ਉੱਧਰ ਖਿੰਡਿਆ ਫਿਰਦਾ? ਬਿਲਕੁਲ, ਬਿਲਕੁਲ ਇਹਨਾਂ ਨੂੰ ਇਕੱਠਿਆਂ ਨੂੰ ਆਪਾਂ ਇੱਕੋ ਤਰ੍ਹਾਂ ਦੇਖ ਸਕਦੇ ਹਾਂ, ਚਾਹੇ ਇਸ ਨੂੰ ਇਸ ਨਜ਼ਰੀਆ ਦੇਖਣਾ ਹੋਵੇ ਕਿ ਹਾਂ ਹੋਰਨਾਂ ਸੂਬਿਆਂ ਵੱਲ ਨੂੰ ਜਾ ਰਿਹਾ ਨਸ਼ਾ, ਜਾਂ ਉਹਨਾਂ ਦੇ ਆਪਣੇ ਖੇਤਰ ਜਿੱਥੇ ਉਹ ਆਪਣਾ ਗੜ੍ਹ ਮੰਨਦੇ ਨੇ ਉੱਧਰ ਵੱਲ ਨੂੰ ਵੀ ਆ ਰਿਹਾ ਹੈ ਨਾ, ਤਾਂ ਇਸ ਨਜ਼ਰੀਏ ਤੋਂ ਵੀ ਹੋ ਸਕਦਾ ਹੈ। ਦੂਸਰਾ, ਚੋਣਾਂ ਦੇ ਮੱਦੇਨਜ਼ਰ ਵੀ ਹੁੰਦਾ ਹੈ ਕਿ 2024 ਦੀਆਂ ਚੋਣਾਂ, ਤਾਂ ਲੋਕਾਂ ਨੂੰ ਇਹ ਵੀ ਤਾਂ ਦਿਖੇ ਕਿ ਸਾਨੂੰ ਲੋਕਾਂ ਦੀ ਵੀ ਫਿਕਰ ਹੈ, ਇਹ ਦਿਖਾਉਣ ਲਈ ਵੀ ਹੁੰਦਾ ਕੁਝ ਲੋਕਾਂ ਨੂੰ ਕਿ ਦੇਖੋ ਅਸੀਂ ਉਹ ਸਾਰੀਆਂ ਕੋਸ਼ਿਸ਼ਾਂ ਕਰਾਂ ਜਿਹਦੇ ਨਾਲ ਮਾਹੌਲ ਠੀਕ ਰਹੇ। ਤੀਸਰਾ ਇਹਦੇ ਵਿੱਚ ਇਹ ਵੀ ਹੈ ਕਿ ਕੱਲ ਹੀ ਸੱਤਿਆਪਾਲ ਮਲਿਕ ਵਾਲੇ ਮਾਮਲੇ 'ਚ ਵੀ ਛਾਪੇਮਾਰੀ ਹੋਈ ਹੈ। ਅੱਛਾ, ਉਹ ਜੰਮੂ ਕਸ਼ਮੀਰ ਦੇ ਉਹਦੇ ਨੇੜਲਿਆਂ ਤੇ ਵੀ, ਜਦੋਂ ਬਿਲਕੁਲ, ਉਹ ਜਦੋਂ ਜੰਮੂ ਕਸ਼ਮੀਰ ਦੇ ਮਤਲਬ ਕਿ ਉਹ ਸੀਗੇ ਹੈ ਨਾ, ਸਾਬਕਾ ਰਾਜਪਾਲ ਰਹੇ ਨੇ, ਤੇ ਉਸ ਦੌਰਾਨ ਉਹ ਕਹਿੰਦੇ ਇੱਕ ਬੀਮਾ ਘੁਟਾਲਾ ਹੋ ਗਿਆ ਸੀ। ਸੋ ਬੀਮਾ ਘੁਟਾਲਾ ਦੇ ਨਾਂ ਦੇ ਉੱਤੇ ਸਤਪਾਲ ਮਲਿਕ ਦੇ ਨੇੜਲੇ ਬੰਦੇ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦੀ ਟੀਮ 'ਚ ਕੰਮ ਕਰਦੇ ਨੇ, ਉਹਨਾਂ ਦੇ ਉੱਤੇ ਕਰੀਬ ਛਾਪੇਮਾਰੀ ਹੋਈ ਹੈ। ਉਹ ਦਿੱਲੀ 'ਚ ਉਹਨਾਂ ਦੇ ਟਿਕਾਣਿਆਂ ਤੇ, ਉਹਨਾਂ ਦੇ ਦਫ਼ਤਰਾਂ 'ਚ, ਉਹਨਾਂ ਦੇ ਘਰਾਂ 'ਚ ਉਹਨਾਂ ਤੋਂ ਪੁੱਛ ਕੀਤੀ ਜਾ ਰਹੀ ਹੈ। ਸੋ ਕੀ ਇਹ ਉਹ ਵੀ ਇੱਕ ਦੂਜਾ ਤਰੀਕਾ? ਹੁਣ ਇਸ ਨੂੰ ਆਪਾਂ ਕਿਵੇਂ ਲਵਾਂਗੇ? ਕੀ ਇਹ ਇਸ ਲਈ ਹੈ ਕਿ ਸਤਪਾਲ ਮਲਿਕ ਕੇਂਦਰ ਸਰਕਾਰ ਨੂੰ ਸਵਾਲ ਕਰ ਲੈਂਦੇ ਨੇ, ਮੋਦੀ ਅਮਿਤ ਸ਼ਾਹ ਦੀ ਸਰਕਾਰ ਨੂੰ ਸਵਾਲ ਕਰਦੇ ਨੇ, ਉਹਨਾਂ ਦੀ ਨਾਕਾਮੀਆਂ, ਉਹਨਾਂ ਦੀਆਂ ਖਾਮੀਆਂ, ਉਹਨਾਂ ਦੀਆਂ ਗਲਤੀਆਂ ਉਹਨਾਂ ਨੂੰ ਸਾਹਮਣੇ ਲਿਆਉਂਦੇ ਨੇ? ਸੋ ਕੀ ਇਹ ਇੱਕ ਕਾਰਨ ਹੈ ਕਿ ਉਹਨਾਂ ਦੇ ਬੰਦਿਆਂ ਨੂੰ ਤੰਗ ਕਰਕੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਚੁੱਪ ਕਰ ਜਾਓ, ਨਹੀਂ ਤਾਂ ਇਹ ਸੇਕ ਤੁਹਾਡੇ ਤੱਕ ਵੀ ਆਊਗਾ, ਤੁਹਾਡੇ ਤੇ ਅਸੀਂ ਕਾਰਵਾਈ ਕਰ ਸਕਦੇ ਹਾਂ? ਬਕਾਇਦਾ ਤੌਰ ਤੇ CBI ਨੇ ਕੱਲ ਬੀਮਾ ਘੁਟਾਲਾ ਜਿਹੜਾ ਹਾਲੇ ਸ਼ੰਕੇ ਸ਼ੋਭਿਆਂ 'ਚ ਹੈ, ਉਸ ਮਾਮਲੇ ਦੇ ਵਿੱਚ ਦਰਜਨ ਦੇ ਕਰੀਬ ਮਲਿਕ ਹੋਰਾਂ ਦੇ ਨੇੜਲੇ, ਜਿਹੜੇ ਸਤਪਾਲ ਮਲਿਕ ਹੋਰਾਂ ਦੇ ਨੇੜਲੇ ਬੰਦੇ ਨੇ, ਉਹਨਾਂ ਤੇ ਛਾਪੇਮਾਰੀ ਕੀਤੀ। ਸੋ ਇਸ ਨੂੰ ਵੀ
ਇੱਕ ਰਾਜਨੀਤਿਕ ਪਹਿਲੂ ਵਜੋਂ ਵੀ ਦੇਖਿਆ ਜਾ ਰਿਹਾ। ਸੋ ਇਸੇ ਲਈ ਮੈਂ ਕਹਿ ਰਿਹਾ ਕਿ ਕੇਂਦਰੀ ਏਜੰਸੀਆਂ ਕੀ ਦੇਸ਼ ਹਿੱਤ ਲਈ, ਕੀ ਸਮਾਜ ਹਿੱਤ ਲਈ, ਕੀ ਇਹੋ ਜਿਹੇ ਗਿਰੋਹਾਂ ਨੂੰ ਤੋੜਨ ਲਈ ਕੰਮ ਕਰ ਰਹੀਆਂ ਜਾਂ ਕਿਸੇ ਪਾਰਟੀ ਦੇ ਕਿਸੇ ਖਾਸ ਟੀਚੇ ਮਕਸਦ ਲਈ ਕੰਮ ਕਰ ਰਹੀਆਂ, ਇਹ ਸਵਾਲ ਨਾਲ ਚੱਲਣਗੇ। ਜੀ, ਜੀ ਬਿਲਕੁਲ, ਕਿਉਂਕਿ ਪਿੰਜਰੇ ਦਾ ਤੋਤਾ ਜਿੱਦਾਂ ਮਰਜ਼ੀ ਜਿਹੜੀ ਸੀਬੀਆਈ ਤੇ ਇੱਦਾਂ ਦੀਆਂ ਜਿਹੜੀਆਂ ਏਜੰਸੀਆਂ ਆ, ਉਹ ਅਕਸਰ ਸੈਂਟਰ ਵਾਲੀ ਸਰਕਾਰ ਆ, ਉਹਨਾਂ ਨੂੰ ਵਰਤਦੀ ਰਹੀ ਆ। ਅਗਲੀ ਦੀਪਕ ਜੀ ਆਪਾਂ ਗੱਲ ਕਰਦੇ ਜਾਈਏ, ਦੇਖੋ ਜਿਹੜੀ ਸੱਤਾਧਾਰੀ ਧਿਰ ਆ ਉਹ ਕਹਿੰਦੀ ਕੁਛ ਆ, ਕਈ ਵਾਰੀ ਹੁੰਦਾ ਕੁਛ ਆ। ਆਪਣੇ ਆਪ ਨੂੰ ਬਹੁਤ ਇਹ ਕਹਿੰਦੇ ਆ ਵੀ ਅਸੀਂ ਰਿਸ਼ਵਤਖੋਰੀ ਤੋਂ ਪਰੇ, ਭ੍ਰਿਸ਼ਟਾਚਾਰ ਤੋਂ ਜਿਹੜਾ ਉਹ ਪਰੇ ਆ। ਉਸੇ ਦੇ ਚੱਲਦਿਆਂ ਉਗੋਕੋ ਪਿੰਡ ਦੇ ਵਿੱਚ ਇੱਕ ਡਾਕਟਰ ਨੂੰ ਉਹਨਾਂ ਨੇ ਤੋਰਿਆ, ਪਰ ਉੱਥੋਂ ਦੇ ਜਿਹੜੇ ਲੋਕ ਆ ਉਹ ਬਗਾਵਤ ਤੇ ਨੇ। ਨਾਲ ਦੇ ਨਾਲ ਇਹਨਾਂ ਦਾ ਆਪਣਾ ਹੀ ਐਮਐਲਏ ਅੰਮ੍ਰਿਤਸਰ ਦੇ ਵਿੱਚ ਜਿਹੜਾ ਕੁੰਵਰ ਵਿਜੇ ਪ੍ਰਤਾਪ ਆ ਉਹ ਵੀ ਬਾਗੀ ਹੋਇਆ ਹੈ। ਕੀ ਕਾਰਨ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ? ਰਾਜਕਰਮੀਰ ਸਿੰਘ ਜੀ, ਇਹ ਦੋ ਵੱਖ-ਵੱਖ ਮਾਮਲੇ ਨੇ ਹੂੰ, ਤੇ ਪਰ ਦੋਵੇਂ ਮਾਮਲਿਆਂ ਦੇ ਵਿੱਚ ਮਤਲਬ ਕਿ ਇੱਕ ਕੰਮ ਸਾਹਮਣੇ ਆ ਰਿਹਾ ਕਿ ਇੱਕ ਪਾਸੇ ਸੱਤਾ ਵਾਲੇ ਪਾਸੇ ਵਾਲਾ ਵਿਅਕਤੀ ਬਾਗੀ ਹੋ ਰਿਹਾ, ਹੂੰ, ਇੱਕ ਪਾਸੇ ਆਵਾਮ ਬਾਗੀ ਹੋ ਰਿਹਾ, ਤੇ ਦੋਵਾਂ ਦਾ ਨਿਸ਼ਾਨਾ ਸਰਕਾਰ ਹੈ, ਦੋਵਾਂ ਦਾ ਨਿਸ਼ਾਨਾ ਸਿਸਟਮ ਹੈ। ਇਹਦਾ ਮਤਲਬ ਕਿ ਦੋਵੇਂ ਪਾਸੇ ਗੜਬੜ ਤਾਂ ਹੈ, ਫਿਰ ਇਹਦਾ ਮਤਲਬ ਸਾਰੇ ਪਾਸੇ ਗੜਬੜ ਹੈ। ਫਿਰ ਇਹਦਾ ਮਤਲਬ ਤਾਂ ਹੁਣ ਮੈਂ ਜੇਕਰ ਉਗੋ ਕੇ ਪਿੰਡ ਵਾਲੀ ਗੱਲ ਕਰਾਂ, ਉਗੋ ਕੇ ਪਿੰਡ ਖੂਬ ਚਰਚਾ 'ਚ ਉਸ ਸਮੇਂ ਆਇਆ ਜਦੋਂ ਉਸ ਪਿੰਡ ਦਾ ਇੱਕ ਮੁੰਡਾ ਨੌਜਵਾਨ ਕਹਿੰਦੇ ਜੀ ਕੇਜਰੀਵਾਲ ਨੇ ਕਿਹਾ ਕਿ ਉਹ ਤਾਂ ਮੋਬਾਈਲਾਂ ਦੀ ਦੁਕਾਨ ਕਰਦਾ ਸੀ, ਦੇਖੋ ਉਹਦੀ ਮਾਤਾ ਇੱਕ ਸਫਾਈ ਕਰਮੀ ਸੀ, ਦੇਖੋ ਅਸੀਂ ਉਹਨੂੰ ਟਿਕਟ ਦੇਤੀ। ਤੇ ਉਧਰ ਇਸ ਲਈ ਉਹ ਹਲਕਾ ਜ਼ਿਆਦਾ ਚਰਚਾ 'ਚ ਤਾਂ ਆ ਗਿਆ ਕਿ ਉੱਥੋਂ ਲੜਨ ਚਰਨਜੀਤ ਚੰਨੀ ਚਲੇ ਗਏ ਤੇ ਬੱਕਰੀ ਚੋਲੀ ਉਸ ਇਲਾਕੇ 'ਚ ਖੂਬ ਚਰਚਾ ਹੋ ਗਈ। ਪਰ ਉਹ ਉੱਗੋ ਕੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਸ ਪਿੰਡ ਤੋਂ ਉੱਗੋ ਕੇ ਐਮਐਲਏ ਬਣ ਗਿਆ ਤੇ ਹੁਣ ਉਹ ਮਹੱਲਾ ਕਲੀਨਿਕ ਖੁੱਲੇ ਤਾਂ ਇਹਦੇ ਪਿੰਡ 'ਚ ਵੀ ਇੱਕ ਮਹੱਲਾ ਕਲੀਨਿਕ ਖੁੱਲਿਆ। ਠੀਕ ਆ ਵੀ ਐਮਐਲਏ ਦੀ ਇੰਨੀ ਅਪਰੋਚ ਤਾਂ ਹੋ ਸਕਦੀ, ਘੱਟੋ ਘੱਟ ਮੇਰੇ ਪਿੰਡ 'ਚ ਤਾਂ ਖੋਲੋ ਭਾਈ, ਖੁੱਲਣਾ ਚਾਹੀਦਾ। ਮੈਂ ਤਾਂ ਕਹਿੰਦਾ ਸਾਰੇ ਪੰਜਾਬ 'ਚ ਖੋਲੋ, ਪਰ ਜਿਹੜੇ ਪਹਿਲੇ ਪੁਰਾਣੇ ਸਿਹਤ ਕੇਂਦਰ ਨੇ ਉਹਨਾਂ ਨੂੰ ਤਾਂ ਠੀਕ ਕਰ ਲਓ ਪਹਿਲਾਂ। ਚਲੋ, ਇਹ ਜਦੋਂ ਮਹੱਲਾ ਕਲੀਨਿਕ ਖੁੱਲਿਆ ਤਾਂ ਇੱਥੇ ਇਹ ਸਮੱਸਿਆ ਰਹੀ ਕਿ ਜੀ ਪਹਿਲਾ ਜਿਹੜਾ ਸਟਾਫ ਆਇਆ ਉਹ ਇਹਨਾਂ ਦੀਆਂ ਨੀਮੀਆਂ ਤੋਂ, ਇਹਨਾਂ ਦੇ ਸਿਸਟਮ ਤੋਂ ਤੰਗ ਹੋ ਕੇ ਛੱਡ ਕੇ ਚਲਾ ਗਿਆ। ਜਦੋਂ ਦੂਸਰਾ ਸਟਾਫ ਆਇਆ, ਡਾਕਟਰ ਆਏ, ਉਹਦੇ ਨਾਲ ਸਹਾਇਕ ਆਏ, ਸਾਰਾ ਕੁਛ ਆਇਆ, ਤਦ ਉਹਦੇ ਪਰ ਸਿਹਤ ਵਿਭਾਗ ਨੇ ਸਵਾਲੀਆ ਚਿੰਨ੍ਹ ਲਾ ਕੇ ਭਜਾਤੇ ਜੀ ਕਿ ਇਹ ਟਾਰਗੇਟ, ਕਿਉਂਕਿ ਉੱਥੇ ਸਿਸਟਮ ਹੈ ਕਿ ਜਿੰਨੇ ਮਰੀਜ਼ ਦੀ ਪਰਚੀ ਕੱਟ ਹੋਊਗੀ ਉਹਨੇ ਇਨਸੈਂਟਿਵ ਵੱਧ ਮਿਲਣਾ, ਉਹਨੇ ਪੈਸੇ ਵੱਧ ਮਿਲਣੇ ਡਾਕਟਰ ਨੂੰ ਜਾਂ ਸਟਾਫ ਨੂੰ, ਹੈ ਨਾ। ਸੋ ਕਹਿੰਦੇ ਜੀ ਸਿਹਤ ਵਿਭਾਗ ਕਹਿੰਦਾ ਕਿ ਸਾਡਾ ਇਹ ਡਾਕਟਰ ਤੇ ਉਹਦੀਆਂ ਟੀਮਾਂ ਜੀ ਆਪ ਹੀ ਕਪੜਾ ਕਰਦੀਆਂ, ਮਰੀਜ਼ ਘੱਟ ਆਉਂਦੇ ਨੇ, ਦਿਖਾਉਂਦੇ ਵੱਧ ਨੇ, ਇਸ ਲਈ ਜੀ ਕਿ ਇਹਨਾਂ ਨੂੰ ਅਸੀਂ ਨੌਕਰੀ ਤੋਂ ਬਾਹਰ ਕਰਦੇ ਹਾਂ, ਸਾਰਾ ਕੁਝ ਉਹਨਾਂ ਤੇ ਉਹ ਕਾਰਵਾਈ ਕਰਤੀ। ਤੇ ਜਿਹੜੀ ਦੂਜੀਆਂ ਟੀਮਾਂ ਭੇਜੀਆਂ ਉਹ ਪਿੰਡ ਵਾਲਿਆਂ ਨੇ ਵੜਨ ਨਹੀਂ ਦਿੱਤੀਆਂ। ਕਹਿੰਦੇ ਕਿ ਜਿਹੜਾ ਪਹਿਲਾ ਡਾਕਟਰ ਸੀ ਤੁਸੀਂ ਝੂਠੇ ਦੋਸ਼ ਲਾਉਂਦੇ ਹੋ ਸਕਦਾ ਤੁਹਾਨੂੰ ਕੁਝ ਮਿਲਦਾ ਨਾ ਹੋਵੇ, ਉਹ ਤਾਂ ਡਾਕਟਰ ਬਹੁਤ ਵਧੀਆ ਸੀ, ਉਹਦਾ ਸਟਾਫ ਬਹੁਤ ਵਧੀਆ ਸੀ, ਅਸੀਂ ਉਹਨਾਂ ਦੇ ਕੰਮ ਤੋਂ ਖੁਸ਼ ਸੀ, ਸੋ ਇਲਾਜ ਦੀ ਸਾਨੂੰ ਲੋੜ ਆ, ਇਲਾਜ ਉਹ ਵਧੀਆ ਕਰਕੇ ਦਿੰਦਾ ਸੀ, ਕਹਿੰਦਾ ਇਸ ਲਈ ਉਸੇ ਨੂੰ ਵਾਪਸ ਭੇਜੋ, ਨਹੀਂ ਅਸੀਂ ਨਹੀਂ ਖੁੱਲਣ ਦਿੰਦੇ। ਉਹ ਪਿੰਡ ਦੇ ਲੋਕ ਧਰਨੇ ਤੇ ਬੈਠ ਗਏ ਜੀ। ਪਿੰਡ ਵਾਸੀ ਆਲੇ ਦੁਆਲੇ ਦੇ ਲੋਕਾਂ ਨੇ ਤਾਲਾ ਮਾਰਤਾ ਮਹੱਲਾ ਕਲੀਨਿਕ ਨੂੰ ਤੇ ਬਕਾਇਦਾ ਉਹਦੇ ਬਾਹਰ ਤਾਲਾ ਲਾ ਕੇ ਬੈਠ ਗਏ। ਕਹਿੰਦੇ ਜੀ ਡਾਕਟਰ ਨੂੰ, ਜਿਹੜਾ ਨਵਾਂ ਆਇਆ ਡਾਕਟਰ, ਨਾ ਉਹਨੂੰ, ਨਾ ਉਹਦੇ ਸਟਾਫ ਨੂੰ, ਨਾ ਕਿਸੇ ਨੂੰ ਅੰਦਰ ਜਾਣ ਦਿਆਂਗੇ, ਪੁਰਾਣੇ ਡਾਕਟਰ ਨੂੰ ਬਹਾਲ ਕਰੋ, ਉਹਨੂੰ ਵਾਪਸ ਭੇਜੋ, ਨਹੀਂ ਅਸੀਂ ਤਾਂ ਬੈਠੇ ਹਾਂ ਧਰਨੇ ਤੇ। ਸੋ ਇਹ ਲੋਕਾਂ ਦੀ ਇੱਕ ਤਰ੍ਹਾਂ ਨਾਲ ਉਗੋ ਕੇ ਖਿਲਾਫ, ਲੋਕਾਂ ਦੀ ਇੱਕ ਤਰ੍ਹਾਂ ਨਾਲ ਸਿਹਤ ਵਿਭਾਗ ਦੇ ਖਿਲਾਫ, ਲੋਕਾਂ ਦੀ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੀ ਸਰਕਾਰ ਦੇ ਖਿਲਾਫ ਇਹ ਬਗਾਵਤ ਹੈ ਤੇ ਉਹ ਅਗਲੇ ਕਹਿੰਦੇ ਸਾਡਾ ਮੁਜ਼ਾਹਰਾ ਜਾਰੀ ਹੈ। ਦੂਸਰੇ ਪਾਸੇ ਜਿਹੜਾ ਤੁਸੀਂ ਕਹਿ ਰਹੇ ਹੋ ਕੁੰਵਰ ਵਿਜੇ ਪ੍ਰਤਾਪ ਮੰਨਿਆ ਜਾਂਦਾ ਕਿ ਉਹਦੇ ਅੰਦਰ ਅਜੇ ਜ਼ਮੀਰ ਨਾਮ ਦਾ ਕਣ ਪੂਰਾ ਜਿਉਂਦਾ। ਉਹ ਬੰਦਾ ਚਾਹੇ ਉਹ ਮਤਲਬ ਕਿ ਬਾਈਬਲ ਕਲਾਂ ਬਰਗਾੜੀ ਮਾਮਲੇ 'ਚ ਉੱਥੇ ਚੱਲ ਰਹੇ ਰੋਸ ਧਰਨੇ ਦੀ ਸਟੇਜ ਤੋਂ ਬੋਲ ਰਿਹਾ ਹੋਵੇ, ਚਾਹੇ ਉਹ ਪੰਜਾਬ ਦੀ ਵਿਧਾਨ ਸਭਾ 'ਚ ਸਵਾਲ ਕਰਨ ਦਾ ਮੌਕਾ ਮਿਲ ਜਾਵੇ ਉੱਥੋਂ ਬੋਲ ਰਿਹਾ ਹੋਵੇ, ਚਾਹੇ ਉਹ ਮੀਡੀਆ ਦੇ ਮੁਖਾਤਿਬ ਹੋ ਰਿਹਾ ਹੋਵੇ, ਕਦੇ ਉੱਥੇ ਪਿਛਲੇ ਦਿਨੀ ਪਠਾਨਕੋਟ ਇੱਕ ਵਿਆਹ 'ਚ ਗਏ, ਉੱਥੇ ਸਾਡੀ ਮੁਲਾਕਾਤ हुई, मैं ਉੱਥੇ ਵੀ किया, कहना भाई मैं तो ये मानता हूँ कि उस परमात्मा को तो जवाब देना है, तो इसलिए आंखों से आंखें मिला सकूं, इसलिए मैं तो समाज की बात करता हूँ। मतलब कि मैनू ਉਹਦੇ ਗੱਲ 'ਚ ਲੱਗਿਆ ਕਿ ਉਹਦੇ 'ਚ ਕੁਛ ਉਹ ਕਣ ਹੈਗਾ। ਬੇਸ਼ੱਕ ਉਹ ਪੁਲਿਸ ਸਿਸਟਮ 'ਚੋਂ ਆਇਆ ਹੈ ਤੇ ਉਹਦੇ ਅੰਦਰ ਉਹ ਰੋਬ ਹੈ ਨਾ, ਉਹ ਤਰੀਕਾ ਹੈਗਾ, ਪਰ ਉਹਦੇ ਬਾਵਜੂਦ ਵੀ ਉਹ ਲੋਕ ਪੱਖੀ ਜਦੋਂ ਗੱਲ ਕਰਦਾ, ਖਾਸ ਕਰ ਬੇਅਦਬੀ ਵਾਲੇ ਮਾਮਲੇ 'ਚ ਜਦੋਂ ਹਵਾਲੇ ਨਾਲ ਗੱਲ ਕਰਦਾ, ਉਹ ਕਹਿੰਦਾ ਕਿ ਸਰਕਾਰ ਦਿਖਾਵਾ ਕਰ ਰਹੀ ਹੈ, ਕੁਛ ਨਹੀਂ ਕਰ ਰਹੀ, ਕਰਨੀ ਮਨਸ਼ਾ ਨਹੀਂ ਹੈ। ਪਰ ਇਸ ਵਾਰ ਉਹਨੇ ਇੱਕ ਹੋਰ ਪਹਿਲੂ ਚੱਕਿਆ ਕਿਉਂਕਿ ਉਹ ਅੰਮ੍ਰਿਤਸਰ ਤੋਂ ਐਮਐਲਏ ਹੈ, ਅੰਮ੍ਰਿਤਸਰ ਖੇਤਰ ਦੇ ਲੋਕਾਂ ਲਈ ਵੀ ਉਹ ਜਵਾਬਦੇਹ ਹੈ। ਉਸ ਨੇ ਅੰਮ੍ਰਿਤਸਰ ਦੇ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਕਰਾਰ ਦਿੱਤਾ। ਉਹਨੇ ਨਗਰ ਨਿਗਮ ਦੇ ਅੰਦਰ ਅਧਿਕਾਰੀਆਂ ਵੱਲੋਂ ਆਪ ਉਦਰੀਆਂ ਕਰਨ ਦੇ ਮਾਮਲੇ 'ਚ ਕਹਿੰਦਾ ਮੈਂ ਸਬੂਤ ਤੱਕ ਸਰਕਾਰ ਦੇ ਸਾਹਮਣੇ ਰੱਖਦੇ, ਪਰ ਨਗਰ ਨਿਗਮ ਦੇ ਅਧਿਕਾਰੀ ਘਪਲਾ ਕਰਦੇ ਨੇ, ਨਗਰ ਨਿਗਮ ਦੇ ਮੁਲਾਜ਼ਮ ਘਪਲਾ ਕਰਦੇ ਨੇ, ਉਹ ਸਥਾਨਕ ਵੱਡੇ ਕਾਰੋਬਾਰੀ ਨਾਲ ਮਿਲ ਕੇ ਘਪਲਾ ਕਰਦੇ ਨੇ, ਇਸ ਲਈ ਉਹ ਤਾਂ ਜਵਾਬ ਨਹੀਂ ਦੇਣਗੇ ਕਹਿੰਦਾ। ਪਰ ਸਰਕਾਰ ਦੀ ਕੀ ਮਜਬੂਰੀ ਹੈ, ਕਹਿੰਦਾ ਸਾਡੀ ਸਰਕਾਰ ਉਹ ਕਿਉਂ ਨਹੀਂ ਬੋਲਦੀ, ਉਹ ਇਸ ਮਸਲੇ ਤੇ ਕਾਰਵਾਈ ਕਿਉਂ ਨਹੀਂ ਕਰਦੀ।
ਉਹਨੇ ਬਕਾਇਦਾ ਕੁੰਵਰ ਵਿਜੇ ਪ੍ਰਤਾਪ ਕਹਿੰਦਾ ਮੈਂ ਤੱਥਾਂ ਸਣੇ, ਸਬੂਤਾਂ ਸਣੇ, ਅਦਾਲਤੀ ਹੁਕਮਾਂ ਸਣੇ ਕਿ ਭਾਈ ਅਦਾਲਤ ਦੇ ਹੁਕਮ ਨੇ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਨਗਰ ਨਿਗਮ ਦੀ ਹੱਦ ਦੇ ਅੰਦਰ ਕੋਈ ਵੀ ਵੱਡੀ ਇਮਾਰਤ, ਖਾਸ ਕਰ ਬਾਜ਼ਾਰਾਂ ਦੇ ਵਿੱਚ, ਰਹਿਸ਼ੀ ਖੇਤਰ ਦੇ ਵਿੱਚ ਵੱਡੀ ਇਮਾਰਤ, ਕਾਰੋਬਾਰੀ ਇਮਾਰਤ ਨਹੀਂ ਬਣ ਸਕਦੀ, ਪਰ ਰੋਕ ਲੱਗੀਆਂ ਹੋਈਆਂ। ਤੇ ਕਹਿੰਦਾ ਉਹਦੇ ਬਾਵਜੂਦ ਧੜਾ ਧੜ ਬਿਲਡਿੰਗਾਂ, ਧੜਾ ਧੜ ਹੋਟਲ, ਧੜਾ ਧੜ ਵਪਾਰਕ ਅਦਾਰੇ, ਕੌਂ ਮੰਜ਼ਲੇ ਉਹ ਬਣ ਰਹੇ ਨੇ। ਕਹਿੰਦਾ ਹੋਰ ਛੱਡੋ, ਇੱਕ ਸਕੂਲ ਦੀ ਬਿਲਡਿੰਗ ਪੌਸ਼ ਏਰੀਆ, ਉੱਥੇ ਜਿੱਥੇ ਉਹ ਨਹੀਂ ਬਣ ਸਕਦੀ ਸੀ ਉੱਥੇ ਬਣ ਕੇ ਤਿਆਰ ਖੜੀ ਆ। ਕਹਿੰਦਾ ਕਿਹਨੇ ਮਨਜ਼ੂਰੀ ਦਿੱਤੀ, ਕਿਹਦੇ ਕਹੇ ਤੇ ਐਨਓਸੀ ਮਿਲੀ, ਕਿਹਦੇ ਇਸ਼ਾਰੇ ਤੇ ਮਿਲੀ? ਕਹਿੰਦਾ ਦੱਸ ਦੇਣ ਨਗਰ ਨਿਗਮ ਦੇ ਅਧਿਕਾਰੀ। ਨਹੀਂ, ਕਹਿੰਦਾ ਮੈਂ ਸਰਕਾਰ ਨੂੰ ਪੁੱਛਣਾ, ਪਰ ਕਹਿੰਦਾ ਨਾ ਸਰਕਾਰ ਬੋਲਦੀ ਹੈ, ਨਾ ਨਗਰ ਨਿਗਮ ਦੇ ਅਧਿਕਾਰੀ ਬੋਲਦੇ ਨੇ। ਇੱਥੇ ਧੰਦਾ ਜਾਰੀ ਹੈ, ਕਿਹਦੀ ਸ਼ਹਿ ਨਾਲ ਜਾਰੀ ਹੈ? ਕਹਿੰਦਾ ਮੈਨੂੰ ਤਾਂ ਦੱਸੋ, ਮੈਂ ਐਮਐਲਏ ਹਾਂ। ਸੋ ਇਸ ਲਈ ਆਪਣੀ ਹੀ ਸਰਕਾਰ ਨੂੰ ਉਹਨੇ ਸਵਾਲ ਕਰਦਿਆਂ ਸਬੂਤ ਸਾਹਮਣੇ ਰੱਖੇ ਨੇ, ਉਹਨੇ ਤੱਥ ਸਾਹਮਣੇ ਰੱਖੇ ਨੇ, ਕਾਨੂੰਨੀ ਹੁਕਮ ਸਾਹਮਣੇ ਰੱਖੇ ਨੇ, ਅਦਾਲਤੀ ਹੁਕਮ, ਕਿ ਭਾਈ ਇਹ ਹੋ ਨਹੀਂ ਸਕਦਾ, ਪਰ ਕਹਿੰਦਾ ਆਹ ਕੁਝ ਹੋ ਰਿਹਾ। ਸੋ ਇਹਦਾ ਮਤਲਬ ਕੀ ਨਗਰ ਨਿਗਮ ਦੇ ਅਧਿਕਾਰੀ ਸਰਕਾਰ ਦੀ ਪਕੜ ਤੋਂ ਬਾਹਰ ਨੇ। ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਨਗਰ ਨਿਗਮ ਚੋਣਾਂ ਕਰਾ ਲੈਣੀਆਂ, ਅਸੀਂ ਤਿਆਰੀ ਆ, ਤੇ ਇੱਧਰ ਜੇ ਮੁਲਾਜ਼ਮ ਨਹੀਂ ਤੁਹਾਡੇ ਹਿਸਾਬ ਨਾਲ ਚੱਲਦੇ ਹੈ, ਜਾਂ ਫਿਰ ਤੁਹਾਡੀ ਸ਼ਹਿ ਤੇ ਹੋ ਰਿਹਾ। ਸੋ ਫਿਰ ਇਸ ਲਈ ਇਹ ਸਵਾਲ ਅਗਾਂਹ ਕਿਸੇ ਹੋਰ ਪਾਸੇ ਨੂੰ ਵੀ ਜਾਣਗੇ। ਸੋ ਇਸ ਲਈ ਚਾਹੇ ਉਗੋਕੇ ਪਿੰਡ ਦੇ ਵਿੱਚ ਲੋਕ ਸਰਕਾਰ ਖਿਲਾਫ ਬਗਾਵਤ ਕਰ ਰਹੇ ਹੋਣ, ਤੇ ਚਾਹੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਹੀ ਆਮ ਆਦਮੀ ਪਾਰਟੀ ਦਾ ਐਮਐਲਏ ਆਪਣੀ ਸਰਕਾਰ ਨੂੰ ਸਵਾਲ ਕਰ ਰਿਹਾ ਹੋਵੇ, ਇਹਦੇ ਦੋ ਪਹਿਲੂ ਵੱਡੇ ਸਾਹਮਣੇ ਆ ਰਹੇ ਨੇ। ਇੱਥੋਂ ਅੰਦਾਜ਼ਾ ਲਾਉਣ ਦੀ ਲੋੜ ਹੈ ਕਿ ਅੰਦਰ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ। ਜੀ 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 ਬਿਲਕੁਲ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ ਦਿੱਲੀ ਕਟੜਾ ਹਾਈਵੇ ਜ਼ਮੀਨ ਦੇ ਮਾਮਲੇ ਦੇ ਵਿੱਚ ਕਿਸਾਨ ਬੀਬੀਆਂ ਦੇ ਉੱਤੇ ਮਰਦ ਪੁਲਿਸ ਮੁਲਾਜ਼ਮਾਂ ਨੇ ਮਾਰੇ ਥੱਪੜ। ਬਿਲਕੁਲ, ਇਹ ਬੜੀ ਇੱਕ ਮੰਦਭਾਗੀ ਜਿਹੀ ਘਟਨਾ। ਬੇਸ਼ੱਕ ਇਹ ਲੰਬੇ ਸਮੇਂ ਤੋਂ ਵਿਵਾਦ ਹੈ। ਜਿਹੜਾ ਦਿੱਲੀ ਕਟਰਾ ਹਾਈਵੇ ਬਣ ਰਿਹਾ ਸਾਡਾ, ਉਸ ਮਸਲੇ ਦੇ ਉੱਤੇ ਲਗਾਤਾਰ ਬਟਾਲਾ ਖੇਤਰ ਦੇ ਅੰਦਰ ਕਿਸਾਨਾਂ ਨੇ ਜ਼ਮੀਨਾਂ ਅਕਵਾਇਰ ਕਰਨ ਨੂੰ ਲੈ ਕੇ ਰੋਸਾ ਪ੍ਰਗਟਾਇਆ ਕਿ ਸਾਡੀਆਂ ਜ਼ਮੀਨਾਂ ਦੇ ਤੁਸੀਂ ਹੁਕਮ ਵੀ ਜਾਰੀ ਕਰਤੇ, ਤੁਸੀਂ ਐਨਓਸੀ ਵੀ ਦੇਤੀਆਂ, ਤੁਸੀਂ ਕਹਿ ਵੀ ਦਿੱਤਾ ਹੈ ਨਾ, ਜਿਹੜਾ ਸੜਕ ਵਾਲਾ ਵਿਭਾਗ ਆ ਉਹਨਾਂ ਨੂੰ ਕਿ ਭਾਈ ਬਣਾ ਲਓ, ਹੈ ਨਾ, ਤੇ ਰੋਡਾਂ ਬਣਾਉਣ ਲਈ ਉਹ ਸਾਰੀਆਂ ਮਸ਼ੀਨਾਂ ਲੈ ਕੇ ਵੀ ਆ ਜਾਂਦੇ ਨੇ ਤੀਏ ਦਿਨ, ਤੇ ਪਰ ਸਾਡੇ ਮੁਆਵਜ਼ੇ ਕਿੱਥੇ ਨੇ? ਸਾਨੂੰ ਮੁਆਵਜ਼ੇ ਤਾਂ ਦੇ ਦਿਓ। ਤੇ ਉਹ ਕਹਿੰਦੇ ਮੁਆਵਜ਼ੇ ਦੇਣ ਲਈ ਕਹਿੰਦੇ ਜਦੋਂ ਤੈਅ ਹੁੰਦਾ ਤਾਂ ਉਹਦੇ ਵਿੱਚ ਮਤਲਬ ਕਿ ਇੰਨੇ ਥੱਲੇ ਆ ਕੇ ਉਹ ਗਿਰਦੇ ਨੇ ਕਿ ਜਿਹੜਾ ਕਿ ਜਦੋਂ ਕਿ ਸਾਰਿਆਂ ਨੂੰ ਪਤਾ ਜ਼ਮੀਨਾਂ ਦਾ ਰੇਟ ਆ ਇਹ, ਤੇ ਉਸ ਹਿਸਾਬ ਨਾਲ ਮੁਆਵਜ਼ੇ ਨਹੀਂ ਦਿੰਦੇ। ਤੇ ਕਹਿੰਦੇ ਇਹਨੂੰ ਲੈ ਕੇ ਲਗਾਤਾਰ ਸਰਕਾਰ ਨਾਲ, ਪ੍ਰਸ਼ਾਸਨ ਨਾਲ, ਸੰਬੰਧਿਤ ਅਧਿਕਾਰੀਆਂ ਨਾਲ ਬੈਠਕਾਂ ਦੇ ਦੌਰ ਹੁੰਦੇ ਰਹੇ, ਤੇ ਉਹ ਬੈਠਕਾਂ ਦੇ ਦੌਰ ਫੇਲ ਹੁੰਦੇ ਰਹੇ। ਤੇ ਆਖਰ ਅਚਾਨਕ ਕੱਲ ਉਹ ਕੰਪਨੀਆਂ, ਉਹ ਠੇਕੇਦਾਰ, ਉਹ ਮੁਲਾਜ਼ਮ ਵੱਡੀ ਗਿਣਤੀ 'ਚ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਲੈ ਕੇ ਧਰਨਾਕਾਰੀ ਜਿਹੜੇ ਉਹ ਜ਼ਮੀਨਾਂ ਦੇ ਮਾਲਕ ਪਰਿਵਾਰ ਨੇ, ਜਾਂ ਉਹਨਾਂ ਨਾਲ ਕੁਝ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਂ ਕੁਝ ਕਿਸਾਨ ਬੈਠੇ ਨੇ, ਉਹਨਾਂ ਨੂੰ ਖਦੇੜਨ ਲਈ, ਉਹਨਾਂ ਨੂੰ ਭਜਾਉਣ ਦੇ ਲਈ, ਉਹਨਾਂ ਨੂੰ ਉੱਥੋਂ ਹਟਾਉਣ ਦੇ ਲਈ, ਜ਼ਮੀਨਾਂ ਦੇ ਕਬਜ਼ੇ ਆਪਣੇ ਧੱਕੇ ਨਾਲ ਲੈਣ ਦੇ ਲਈ ਕਹਿੰਦੇ ਜਦੋਂ ਪਹੁੰਚੇ ਤਾਂ ਉੱਥੇ ਆਮੋ ਸਾਹਮਣਾ ਹੋ ਗਿਆ, ਟਕਰਾਵ ਹੋਇਆ। ਟਕਰਾਵ ਦੇ ਵਿੱਚ ਬੀਬੀਆਂ ਪੁਲਿਸ ਵਾਲੀਆਂ ਨਹੀਂ ਸੀਗੀਆਂ, ਬੰਦੇ ਪੁਲਿਸ ਵਾਲੇ ਸੀ, ਪਰ ਧਰਨਾਕਾਰੀਆਂ 'ਚ ਵੱਡੀ ਗਿਣਤੀ 'ਚ ਕਿਸਾਨ ਬੀਬੀਆਂ ਸੀਗੀਆਂ। ਉਹਨਾਂ ਨੂੰ ਥੱਪੜ ਮਾਰੇ, ਧੂਹੇ ਖਿੱਚੇ, ਖਿੱਚਮਾਰ ਹੋਈ, ਤੇ ਕਈ ਨਿਆਣਿਆਂ ਨੂੰ, ਕਿਸਾਨਾਂ ਨੂੰ ਖਿੱਚ ਕੇ ਧੱਕੇ ਨਾਲ ਜਬਰੀ ਕੁੱਟਮਾਰ ਕਰਕੇ ਬੱਸਾਂ 'ਚ ਸਿੱਟਿਆ। ਸੋ ਖਾਸਾ ਹਗਾਮਾ ਭਰਪੂਰ ਰਿਹਾ ਇਹ ਸਾਰਾ ਕੁਝ। ਤੇ ਜੀ ਤੋਂ ਬਾਅਦ ਫਿਰ ਉੱਥੇ ਪੰਨੂ ਪੰਧੇਰ ਉਹਨਾਂ ਦੀ ਜਿਹੜੀ ਕਿਸਾਨ ਜਥੇਬੰਦੀ ਆ, ਉਹਨੇ ਐਲਾਨ ਕਰਤਾ ਕਿ ਹੁਣ ਰੇਲ ਰੋਕੋ ਅੰਦੋਲਨ ਹੋਊਗਾ, ਹੁਣ ਤਿਆਰ ਰਹੋ। ਸੋ ਇਸ ਦੇ ਲਈ ਬਕਾਇਦਾ ਤੌਰ ਤੇ ਪੂਰੀ ਤਿਆਰੀ ਆ। ਉਹ ਕਹਿੰਦੇ ਕਿ ਮੁਆਵਜ਼ੇ ਦੇ ਨਾਂ ਤੇ ਸਾਡੇ ਨਾਲ ਧੋਖਾ ਹੁੰਦਾ। ਉਹ ਕਹਿੰਦੇ ਕਿ ਅਸੀਂ ਕਿੰਨੀ ਵਾਰ ਇਹਨਾਂ ਨੂੰ ਸਮਝਾ ਲਿਆ ਕਿ ਭਾਈ ਤੁਸੀਂ ਬੈਠ ਕੇ ਕਾਗਜ਼ੀ ਪੱਤਰੀ ਚੈੱਕ ਕਰ ਲਓ, ਦਸਤਾਵੇਜ਼ੀ ਚੈੱਕ ਕਰ ਲਓ, ਤੁਸੀਂ ਜ਼ਮੀਨਾਂ ਐਕਵਾਇਰ ਕਰਨ ਦਾ ਆਪੇ ਫੈਸਲਾ ਕਰ ਲਿਆ, ਅਸੀਂ ਜ਼ਮੀਨਾਂ ਛੱਡਣ ਲਈ ਵੀ ਤਿਆਰ ਹੋ ਗਏ, ਪਰ ਜਿਹੜਾ ਬਾਜ਼ਾਰੂ ਰੇਟ ਆ ਉਸ ਰੇਟ ਤੇ ਸਾਨੂੰ ਮੁੱਲ ਤਾਂ ਦਿਓ, ਸਾਨੂੰ ਕੀਮਤ ਤਾਂ ਦਿਓ। ਤੇ ਜਿਹੜੀ ਤੁਸੀਂ ਦੇਣੀ ਵੀ ਆ ਉਹ ਕੀਮਤ ਦੀ ਵੀ ਅਜੇ ਅਦਾਇਗੀ ਨਹੀਂ ਕੀਤੀ ਕੋਈ। ਜਿਹੜੀ ਤੁਸੀਂ ਦੇਣ ਦਾ ਮਨ ਬਣਾਇਆ ਕਹਿੰਦੇ ਉਹ ਵੀ ਅਦਾਇਗੀ ਤਾਂ ਕਰੋ, ਪਹਿਲਾਂ ਜ਼ਮੀਨਾਂ ਲੈਣ ਆ ਗਏ। ਸੋ ਇਸ ਲਈ ਇਹ ਰੇੜਕਾ ਵੀ ਵਰਕਰਾਂ ਦਾ, ਜਦੋਂ ਕਿ ਪ੍ਰਸ਼ਾਸਨ ਕਹਿੰਦਾ ਅਸੀਂ ਕਾਗਜ਼ੀ ਕਾਰਵਾਈ ਪੂਰੀ ਕਰ ਚੁੱਕੇ ਹਾਂ, ਜ਼ਮੀਨਾਂ ਕਬਜ਼ਾ ਨਹੀਂ ਛੱਡ ਰਹੇ, ਕਦੇ ਕਹਿੰਦੇ ਨੇ ਇਸ ਕਣਕ ਤੋਂ ਬਾਅਦ ਛੱਡਾਂਗੇ, ਹੁਣ ਕਦੇ ਕਹਿੰਦੇ ਨੇ ਅਗਸਤ ਤੋਂ ਬਾਅਦ ਛੱਡਾਂਗੇ। ਉਹ ਕਹਿੰਦੇ ਅਸੀਂ ਦਸਤਾਵੇਜ਼ੀ ਪੂਰੇ ਆ, ਸਾਡੇ ਕੋਲ ਤੱਥ ਪੂਰੇ ਨੇ, ਕੱਲ ਨੂੰ ਕੋਰਟ ਕਚਹਿਰੀ 'ਚ ਆਉਣਾ ਉੱਥੇ ਆ ਜਾਣ। ਪਰ ਇਹ ਜਾਣ ਬੁੱਝ ਕੇ ਕਿਸਾਨ ਸਾਨੂੰ ਪਰੇਸ਼ਾਨ ਕਰ ਰਹੇ ਨੇ। ਤੇ ਉਧਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਇਹ ਧੋਖਾ ਕਰਦੇ ਆਏ ਨੇ, ਪਹਿਲਾਂ ਵੀ ਡੇਰਾ ਬਾਬਾ ਨਾਨਕ ਉੱਥੇ ਵੀ ਕਹਿੰਦੇ ਕਿ ਕਈ ਮਾਮਲਿਆਂ 'ਚ ਲੋਕਾਂ ਨਾਲ ਧੋਖਾ ਹੋਇਆ, ਪਹਿਲਾਂ ਵੀ ਜ਼ਮੀਨਾਂ ਐਕਵਾਇਰ ਕਰਨ ਮਾਮਲੇ 'ਚ ਮੁਆਵਜ਼ੇ ਪੂਰੇ ਨਹੀਂ ਮਿਲੇ, ਬਾਅਦ 'ਚੋਂ ਖੱਜਲ ਖੁਆਰੀ ਹੋਣੀ ਪੈਂਦੀ ਹੈ, ਕੋਰਟ ਕਚਹਿਰੀ ਜਾਣਾ ਪੈਂਦਾ। ਇਸ ਲਈ ਕਹਿੰਦੇ ਉਸ ਸਮੇਂ ਤੱਕ ਅਸੀਂ ਜ਼ਮੀਨ ਛੱਡਾਂਗੇ ਜਦੋਂ ਤੱਕ ਸਾਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ। ਤੇ ਪਰ ਜਦੋਂ ਕੱਲ ਪੁਲਿਸ ਨੇ ਵਧੀਕੀ ਕੀਤੀ ਕਿ ਬੀਬੀਆਂ ਤੱਕ ਦੇ ਥੱਪੜ ਮਾਰਨ ਲੱਗੇ, ਮਤਲਬ ਕਿ ਇਹ ਕਿਹਦੀ ਸ਼ਹਿ ਤੇ ਹੈ, ਕਿਹਦੇ ਇਸ਼ਾਰੇ ਤੇ, ਕਿਹਦੇ ਲਈ ਹੈ? ਨਹੀਂ ਤਾਂ ਪੁਲਿਸ ਦਾ ਕੰਮ ਹੈ ਇਸ ਮਾਮਲੇ ਨੂੰ ਹਲੀਮੀ ਨਾਲ ਸੁਲਝਾ ਸਕਦੀ ਹੈ ਕਿ ਭਾਈ ਇਹ ਪੰਜਾਬ ਦੇ ਲੋਕ ਨੇ, ਉਹਨਾਂ ਦੀ ਗੱਲ ਤਾਂ ਸੁਣ ਲਓ। ਜੇ ਕੰਪਨੀਆਂ ਦਾ ਦਬਾਅ ਇੰਨਾ ਪੈ ਗਿਆ ਕਿ ਕੰਪਨੀਆਂ ਨੇ ਹਾਇਰ ਕਰ ਲਈ ਪੁਲਿਸ ਕਿ ਉਹਨਾਂ ਦੇ ਇਸ਼ਾਰੇ ਤੇ ਇੰਨਾ ਕੁਝ ਹੋਣ ਲੱਗ ਗਿਆ। ਸੋ ਇਸ ਲਈ ਇਸ ਮਸਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਵੀ
ਤੇ ਪੰਨੂ ਪੰਧੇਰ ਉਹਨਾਂ ਦੀ ਕਿਸਾਨ ਜਥੇਬੰਦੀ ਨੇ ਅੱਜ ਐਲਾਨ ਕਰਤਾ ਕਿ ਅੱਜ ਤੋਂ ਅਸੀਂ ਫਿਰ ਰੇਲ ਰੋਕੋ ਅੰਦੋਲਨ ਸ਼ੁਰੂ ਕਰਾਂਗੇ। ਸੋ ਇਹ ਮਾਮਲਾ ਭਖ ਸਕਦਾ ਹੈ। ਜੀ, ਜੀ, ਬਿਲਕੁਲ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਨਿਰਦਇਤਾ ਦੀ ਹੱਦ ਹੁੰਦੀ ਆ। ਕਈ ਵਾਰੀ ਜਦੋਂ ਮਾਂ ਦੀ ਗੱਲ ਕਰਦੇ ਆ ਤਾਂ ਮਮਤਾ ਦੀ ਗੱਲ ਆਉਂਦੀ ਆ, ਪਰ ਇੱਥੇ ਮਾਂ ਲਫ਼ਜ਼ ਨੂੰ ਤਾਰ-ਤਾਰ ਕਰ ਦਿੱਤਾ। ਇੱਕ ਮਤਰੇਈ ਮਾਂ ਨੇ ਪਹਿਲਾਂ ਆਪਣੀ ਧੀ ਦੀ ਜਾਨ ਲਈ, ਫਿਰ ਉਸ ਤੋਂ ਬਾਅਦ ਤੋੜੀਆਂ ਹੱਡੀਆਂ। ਬਿਲਕੁਲ, ਬੜੀ ਮਤਲਬ ਕਿ ਪੀੜਦਾਇਕ ਖਬਰ ਹੈ ਜਿਹੜੀ ਆਪਾਂ ਇਹ ਸਾਂਝੀ ਕਰ ਰਹੇ ਹਾਂ। ਕਹਿੰਦੇ ਕਿ ਮਤਰੇਈ ਮਾਂ ਨੇ ਆਪਣੀ ਧੀ ਦਾ ਕਤਲ ਕਰਤਾ। ਮਤਲਬ ਮੈਂ ਸੋਚਦਾ ਕਿ ਚਾਹੇ ਉਹ ਮਤਰੇਈ ਹੈ, ਚਾਹੇ ਉਹ ਨਹੀਂ ਹੈ ਮਤਰੇਈ, ਪਰ ਨਾਲ ਮਾਂ ਤਾਂ ਲੱਗਿਆ ਨਾ। ਸਹੀ। ਤੇ ਜੇ ਮਾਂ ਹੈ ਤਾਂ ਉਹਦੇ ਅੰਦਰ ਉਹ ਸੰਵੇਦਨਾ ਹੋਣੀ ਚਾਹੀਦੀ ਹੈ। ਔਰਤ ਦੇ ਅੰਦਰ ਤਾਂ ਵੈਸੇ ਹੀ ਹੈ ਸੰਵੇਦਨਾ। ਉਹ ਕੱਲੀ ਜਨਨੀ ਨਾਲੇ ਥੋੜਾ, ਮਤਲਬ ਕਿ ਉਹਦੇ ਅੰਦਰ ਤਾਂ ਵੈਸੇ ਹੀ, ਜੇ ਉਹ ਜਨਮ ਵੀ ਨਹੀਂ ਦਿੱਤਾ ਤਾਂ ਵੀ ਉਹਦੇ ਅੰਦਰ ਸੰਵੇਦਨਾ ਹੁੰਦੀ ਹੈ। ਉਹ ਤਾਂ ਦੂਏ ਦੇ ਬੱਚੇ ਦੇ ਰੋਣ ਨੂੰ ਦੇਖ ਕੇ ਮਤਲਬ ਕਿ ਪੀੜਦਾਇਕ ਹੋ ਜਾਂਦੀ ਹੈ। ਪਰ ਏਦਾਂ ਕਿਵੇਂ ਹੋ ਜਾਂਦਾ ਇਹ ਵਰਤਾਰਾ? ਮਤਲਬ ਕਿ ਮਨੁੱਖ ਹੋ ਕੇ ਉਹ ਚੋਂ ਵੀ, ਮਨੁੱਖ ਚੋਂ ਵੀ ਔਰਤ ਹੋ ਕੇ ਕਿਵੇਂ ਬੰਦਾ ਵਹਿਸ਼ੀ ਬਣ ਸਕਦਾ, ਕਿਵੇਂ ਰਾਖਸ਼ ਬਣ ਸਕਦਾ? ਇਹ ਮਾਮਲਾ ਹੈ ਜੀ ਅੰਮ੍ਰਿਤਸਰ ਦੇ ਇੱਕ ਖੇਤਰ ਦਾ। ਅੰਮ੍ਰਿਤਸਰ ਦੇ ਵਿੱਚ ਬਕਾਇਦਾ ਤੌਰ ਤੇ ਉਹ ਔਰਤ ਹੈ ਜਿਹੜੀ, ਉਹ ਪਿੰਡ ਰਾਮਪੁਰਾ ਪਿੰਡ ਪੈਂਦਾ। ਉਸ ਰਾਮਪੁਰੇ ਦੇ ਵਿੱਚ ਪਰਿਵਾਰ ਦੇ ਅੰਦਰ ਇੱਕ ਝਗੜਾ ਹੁੰਦਾ ਹੈ ਆਦਮੀ ਤੀਮੀ ਦੇ ਅੰਦਰ, ਤੇ ਉਹ ਤੀਮੀ ਨਾਲ ਤਲਾਕ ਹੋ ਜਾਂਦਾ ਆਦਮੀ ਦਾ। ਪਰ ਉਹਦੀ ਜਿਹੜੀ ਧੀ ਸੀ ਉਹ ਇੱਧਰ ਪਰਿਵਾਰ ਕੋਲ ਰਹਿੰਦੀ ਨਹੀਂ। ਅਕਸਰ ਇਹੋ ਜਿਹੇ ਮਾਮਲਿਆਂ 'ਚ ਦੇਖਿਆ ਜਾਂਦਾ ਕਿ ਨਿਆਣਿਆਂ ਨੂੰ ਮਾਂ ਲੈ ਗਈ ਜੀ, ਜਾਂ ਮਾਂ ਨਾਲ ਚਲੇ ਗਈ, ਜਾਂ ਸਹੁਰੇ ਪਰਿਵਾਰ ਰੱਖਣਾ ਹੀ ਨਹੀਂ ਚਾਹੁੰਦੇ ਹੁੰਦੇ ਕਿ ਨਿਆਣਾ ਵੀ ਨਾਲੇ ਲੈ ਜਾ ਆਪਣਾ, ਕਿ ਜਿਵੇਂ ਅਗਲੀ ਪਿੱਛੋਂ ਲੈ ਕੇ ਹੀ ਹੋਵੇ। ਪਰ ਇੱਥੇ ਪਿਓ ਨੇ ਕਿਹਾ ਕਿ ਨਹੀਂ, ਮੈਂ ਆਪਣੀ ਧੀ ਨਹੀਂ ਦੇਣੀ, ਮੈਂ ਧੀ ਮੈਂ ਪਾਲਣੀ ਆ। ਚਲੋ ਉਹ ਧੀ ਪਰਿਵਾਰ ਕੋਲ ਰਹੀ, ਪਰ ਬਾਅਦ ਚੋਂ ਹੁਣ ਰਿਸ਼ਤੇਦਾਰਾਂ ਦਾ ਦਬਾਅ ਹੁੰਦਾ, ਜਾਂ ਬੰਦੇ ਦੀਆਂ ਲੋੜਾਂ ਹੁੰਦੀਆਂ, ਜਾਂ ਘਰੇਲੂ ਮਸਲੇ ਹੁੰਦੇ ਆ, ਕਿ ਉਹਨੇ ਦੂਆ ਵਿਆਹ ਕਰਾ ਲਿਆ। ਹੁਣ ਜਦੋਂ ਦੂਆ ਵਿਆਹ ਕਰਾ ਲਿਆ ਤਾਂ ਕਹਿੰਦੇ ਕਿ ਉਸ ਤੋਂ ਬਾਅਦ ਉਹਦੇ ਕੁੱਖੋਂ ਵੀ ਇੱਕ ਬੱਚੀ ਦਾ ਜਨਮ ਹੋਇਆ, ਤੇ ਇਸ ਤੋਂ ਬਾਅਦ ਕਹਿੰਦੇ ਕਿ ਉਹਦਾ ਵਿਵਹਾਰ ਉਹ ਪਹਿਲੀ ਕੁੜੀ ਨਾਲ ਬਦਲਣ ਲੱਗ ਗਿਆ। ਹੁਣ ਘਰ 'ਚ ਦੋ ਕੁੜੀਆਂ ਨੇ, ਜਦ ਕਿ ਬੜੀ ਕੁੜੀ ਤਾਂ ਪਹਿਲੀ ਕੁੜੀ ਨੂੰ, ਮੈਨੂੰ ਲੱਗਦਾ ਜੇ ਜਾਂ ਆਪਾਂ ਸਮਝਦੇ ਹਾਂ ਕਿ ਉਹਨਾਂ ਨੂੰ ਚਾਅ ਹੁੰਦਾ ਨਿਆਣੇ ਦਾ, ਜਾਂ ਕਿਵੇਂ ਹੁੰਦਾ ਨਾ, ਪਰ ਇੱਥੇ ਕਹਿੰਦੇ ਉਹਦਾ ਵਿਵਹਾਰ ਬਦਲਣ ਲੱਗ ਗਿਆ, ਤੇ ਉਹ ਪਰਿਵਾਰ 'ਚ ਤਣਾਅ ਰਹਿਣ ਲੱਗ ਗਿਆ, ਲੜਾਈ ਝਗੜਾ ਵੀ ਰਹਿਣ ਲੱਗ ਗਿਆ, ਖਿੱਚੋਤਾਣ ਵੀ ਹੋਣ ਲੱਗੀ ਉਸ ਕੁੜੀ ਨੂੰ ਲੈ ਕੇ। ਪਿਛਲੇ ਦਿਨੀ ਉਸ ਕੁੜੀ ਦੇ ਪਿਓ ਦੀ ਮਾਂ, ਮਤਲਬ ਉਹਦੀ ਦਾਦੀ ਬਿਮਾਰ ਹੋਈ, ਜਿਹਨੂੰ ਲੈ ਕੇ ਉਹ ਹਸਪਤਾਲ ਚਲੇ ਗਏ। ਜਦੋਂ ਹਸਪਤਾਲ ਗਏ ਤਾਂ ਘਰੇ ਹੁਣ ਇਹ ਮਾਂ, ਛੋਟੀ ਜਵਾਕੜੀ, ਤੇ ਉਹ ਜਿਹੜੀ ਮਤਲਬ ਕਿ ਪਹਿਲੀ ਮਾਂ ਦੀ ਬੱਚੀ ਆ ਜਿਹੜੀ 7 ਸਾਲਾਂ ਦੀ ਧੀ, ਉਹ ਘਰੇ ਸੀ। ਸੋ ਇਸ ਕੁੜੀ ਨੂੰ ਅਭਿਰੋਚ ਪ੍ਰੀਤ ਜਿਹੜੀ ਕੁੜੀ ਹੈ, ਉਸ ਕੁੜੀ ਨੂੰ ਕਹਿੰਦੇ ਜੀ ਉਹਨੇ ਆਪਣੀ ਦਾਦੀ ਦੇ ਕਮਰੇ 'ਚ ਬੁਲਾਇਆ, ਬਿਠਾਇਆ, ਮੰਜੇ ਤੇ ਪਾ ਲਿਆ, ਸੋ ਜਾ ਜੇ ਉਹ। ਜਦੋਂ ਪੈਣ ਲੱਗੀ ਕੁਛ, ਤਾਂ ਸਿਰਹਾਣਾ ਉਹਦੇ ਮੂੰਹ ਦੇ ਉੱਤੇ ਰੱਖ ਕੇ ਉਹਦਾ ਦਮ ਘੋਟ ਕੇ ਉਹਨੂੰ ਮਾਰਤਾ। ਤੇ ਜਦੋਂ ਉਹ ਬੱਚੀ ਦੀ ਜਾਨ ਚਲੀ ਗਈ, ਫਿਰ ਡੰਡੇ ਨਾਲ ਉਹਦਾ ਸਿਰ, ਉਹਦੀਆਂ ਹੱਡੀਆਂ, ਉਹਦੀਆਂ ਲੱਤਾਂ, ਉਹਦੀਆਂ ਬਾਹਾਂ ਐਵੇਂ ਤੋੜੀਆਂ ਤਾਂ ਕਿ ਉਹ ਮਰੋੜੀ ਜਾ ਸਕੇ। ਸਿਰ, ਪੈਰ, ਹੱਡੀਆਂ ਤਰੋੜ ਮਰੋੜ ਕੇ ਉਸ ਨੂੰ ਉਹਨੇ ਫਿਰ ਝੋਲੇ 'ਚ ਪਾ ਲਿਆ, ਥੈਲੇ 'ਚ, ਬੋਰੀ 'ਚ ਪਾ ਲਿਆ, ਤੇ ਬੋਰੀ 'ਚ ਪਾ ਕੇ ਉਹਨੂੰ ਘੜੀਸ ਕੇ ਪਿੰਡ ਤੋਂ ਬਾਹਰ ਫਿਰਨੀ ਦੇ ਉੱਤੇ ਇੱਕ ਛੱਪੜ ਦੇ ਕਿਨਾਰੇ ਜਿਹੜਾ ਢੇਰ ਲੱਗਿਆ ਸੀ ਕੁੜੀ ਦਾ, ਉੱਥੇ ਸੁੱਟਿਆ। ਤੇ ਆ ਕੇ ਰੌਲਾ ਪਾ ਗਿਆ ਕਿ ਮੇਰੀ ਧੀ ਗਾਇਬ ਹੋ ਗਈ, ਕੋਈ ਅਗਵਾ ਕਰਕੇ ਲੈ ਗਿਆ, ਕੋਈ ਚੱਕ ਕੇ ਲੈ ਗਿਆ। ਤੇ ਪਿੰਡ 'ਚ ਹਾਹਾਕਾਰ ਮਚ ਗਈ, ਪੁਲਿਸ ਆ ਗਈ, ਘਰ ਦੇ ਆ ਗਏ, ਤੇ ਲੱਭਣ ਭੱਜਣ ਸ਼ੁਰੂ ਹੋ ਗਿਆ। 30 ਘੰਟੇ ਪੁਲਿਸ ਉਲਝੀ ਰਹੀ। ਉਹਨਾਂ ਨੇ ਪੂਰੇ ਪਿੰਡ ਤੋਂ ਬਾਹਰ ਨਿਕਲਦੇ ਕੈਮਰੇ ਫਰੋਲੇ, ਪਿੰਡ ਨੂੰ ਆਉਂਦੀਆਂ ਗੱਡੀਆਂ, ਜਾਂਦੀਆਂ ਗੱਡੀਆਂ ਚੈੱਕ ਕੀਤੀਆਂ, ਕਿਹਦੀ ਗੱਡੀ ਗਈ ਸੀ ਪਤਾ ਕੀਤਾ। 30 ਘੰਟਿਆਂ 'ਚ ਕੁਛ ਤਣ ਪੱਤਣ ਨਹੀਂ ਲੱਗਿਆ। ਪਰ ਇਹ 30 ਘੰਟੇ ਦੀ ਜਾਂਚ ਦੇ ਦੌਰਾਨ ਪਿੰਡ ਦੇ ਮੋਹਤਬਰ ਲੋਕ, ਸਰਪੰਚ, ਪੰਚ, ਪਿੰਡ ਦੇ ਵਿਅਕਤੀ, ਉਹ ਪੁਲਿਸ ਨਾਲ ਆਉਂਦੇ ਜਾਂਦੇ, ਚੈੱਕ ਕਰਦੇ, ਗੱਲ ਕਰਦਿਆਂ ਦੇ ਦੌਰਾਨ ਪੁਲਿਸ ਨੂੰ ਇਹ ਸ਼ੰਕਾ ਸੁਭਾ ਪੈਣ ਲੱਗੀ, ਘਰ ਦਾ ਮਾਮਲਾ ਹੈ ਕੋਈ। ਸੋ ਜਦੋਂ ਗੱਲਾਂ ਤੋਂ ਇਹ ਅੰਦਾਜ਼ਾ ਹੋਇਆ, ਫਿਰ ਉਹਨਾਂ ਨੇ ਘਰ ਦਾ ਰੁੱਖ ਕੀਤਾ। ਤੇ ਜਦੋਂ ਘਰ ਦਾ ਰੁੱਖ ਕੀਤਾ ਤੇ ਉਹਨੂੰ ਕਿਹਾ ਕਿ ਸਾਨੂੰ ਤਾਂ ਤੇਰੀ ਵੀਡੀਓ ਮਿਲ ਗਈ, ਸਾਨੂੰ ਤੇਰੀ ਫੁਟੇਜ ਮਿਲ ਗਈ, ਸਾਨੂੰ ਪਤਾ ਲੱਗ ਗਿਆ ਤੂੰ ਕੀਤਾ। ਤੇ ਫਿਰ ਉਹ ਡਰ ਗਈ, ਤੇ ਫਿਰ ਉਹਨੇ ਮੰਨ ਲਿਆ। ਤੇ ਜਦੋਂ ਲੈ ਕੇ ਗਏ ਤੇ ਉੱਥੋਂ ਕੂੜੇ ਦੇ ਢੇਰ ਤੋਂ ਲਾਸ਼ ਵੀ ਬਰਾਮਦ ਹੋ ਗਈ, ਤੇ ਘਰੇ ਵਾਸ਼ਿੰਗ ਮਸ਼ੀਨ ਦੇ ਵਿੱਚ ਉਹ ਡੰਡਿਆਂ ਤੋਂ ਬਾਅਦ, ਕੁੱਟਣ ਤੋਂ ਬਾਅਦ, ਜਿਹੜੇ ਖੂਨ ਵਾਲੇ ਕੱਪੜੇ ਲੀੜੇ ਲਿੱਤੇ ਹੋਏ ਸੀ, ਚਾਦਰ ਬਿਸਤਰਾ ਲੱਭੜੇ, ਉਹ ਵੀ ਮਿਲ ਗਏ। ਸੋ ਜੀ ਆਹ ਮਤਲਬ ਕਿ ਇੱਕ ਹੈਰਾਨੀਜਨਕ ਹੈ ਕਿ ਚਾਹੇ ਤੁਸੀਂ ਮਤਰੇਈ ਮਾਂ ਹੋ ਤਾਂ ਮਾਂ ਤੇ ਮਾਂ ਹੈ, ਤੇ ਪਰ ਇਹੋ ਜਿਹਾ ਕਰਮ ਕਿਵੇਂ ਕਰ ਸਕਦੀਆਂ ਨੇ? ਮਤਲਬ ਇਹ ਮਾਵਾਂ ਕਦੇ ਹੁੰਦੀਆਂ ਸੀ ਨਹੀਂ ਸੁਣੀਆਂ, ਪੁੱਤ ਕੋ ਪੁੱਤ ਹੁੰਦੇ ਸੁਣੇ ਨੇ। ਸੋ ਇਸ ਲਈ ਆਹ ਵਰਤਾਰਾ ਇੱਕ ਬਹੁਤ ਪੀੜਦਾਇਕ ਵਰਤਾਰਾ ਸਾਹਮਣੇ ਆਇਆ, ਜਿਹਨੇ ਹਲੂਣ ਕੇ ਰੱਖ ਦਿੱਤਾ ਸਾਰੇ ਸਿਸਟਮ ਨੂੰ ਕਿ ਆਹ ਕਿਹੜਾ ਜੀ। ਬਹੁਤ ਖਬਰ ਸਾਹਮਣੇ ਆਈ ਹੈ। ਬਿਲਕੁਲ ਮਨ ਨੂੰ ਠੇਸ ਪਹੁੰਚਾਉਣ ਵਾਲੀ ਹੈ। ਕਲਯੁਗ ਦਾ ਜੋ ਜਿੱਦਾਂ ਆਪਾਂ ਕਹਿੰਦੇ ਨਾ ਵੀ ਉਹ ਚੀਜ਼ਾਂ ਪੱਖ ਆਪਾਂ ਨੂੰ ਨਜ਼ਰ ਆ ਰਹੀਆਂ ਵੀ ਕਿਸੇ ਟਾਈਮ ਤੇ ਦੇਖੋ ਜਦੋਂ ਕੋਈ ਨਿਆਣਾ ਨਹੀਂ ਸੀ ਤਾਂ ਇਸੇ ਦੇ ਨਾਲ ਖੁਸ਼ੀ ਮਨਾਉਂਦੇ ਹੋਣੇ ਆ
ਤੇ ਬਿਲਕੁਲ। ਕੀ ਹਾਂ, ਬਾਅਦ ਦੇ ਵਿੱਚ ਉਸੇ ਨੂੰ ਹੀ ਮਾਰ ਕੇ ਇਹ ਹਾਂ। ਕਰ ਦਿੱਤਾ। ਬਹੁਤ ਅਣਕਹਿਣੀ ਕਿ ਤੇ ਹੁਣ ਕੀ ਹੋਏਗਾ? ਹੁਣ ਤੁਸੀਂ ਇਹ ਦੇਖੋ ਕਿ ਪਰਿਵਾਰ ਇੱਕ ਵਾਰ ਫਿਰ ਟੁੱਟ ਗਿਆ। ਟੁੱਟ ਗਿਆ ਜੀ, ਟੁੱਟ ਗਿਆ। ਦੂਜੀ ਬੱਚੀ ਜਿਹੜੀ ਗਈ ਉਹ ਜਾਨ ਤੋਂ ਗਈ। ਹੂੰ, ਜਨਾਨੀ ਨੂੰ ਜੇਲ੍ਹ ਹੋ ਜਾਣੀ ਹੈ ਤੇ ਛੋਟੀ ਜਵਾਕੜੀ ਮਾਂ ਹੁੰਦਿਆਂ ਵੀ ਬੇਮਾਂ ਹੋ ਗਈ। ਬੇਮਾ ਹੋ ਗਈ। ਕੀ ਸੋ ਉਹਨੂੰ ਕਿਸ ਗੁਨਾਹ ਦੀ ਸਜ਼ਾ ਮਿਲੀ ਜਿਹੜੀ ਮਰੀ, ਤੇ ਜਿਹਨੇ ਕੋਈ ਗੁਨਾਹ ਹੀ ਨਹੀਂ ਕੀਤਾ ਉਹ ਵਿਚਾਰੀ ਛੋਟੀ ਮੰਜੇ ਤੇ ਪਈ ਫਿਰ ਉਹਨੂੰ ਇਹ ਲੋਕ ਮਤਲਬ ਕਿ ਸਾਡਾ ਜਿਹਾ ਸਮਾਜ ਉਹਨੂੰ ਕਹੀ ਜਾਣਗੇ ਤੇਰੀ ਮਾਂ ਐ ਸੀ, ਤੇਰੀ ਮਾਂ ਹਾਂ, ਐ ਸੀ, ਹੈਨਾ? ਉਹ ਉਹ ਵਿਚਾਰੀ ਵਿਚਾਰੀ ਮੁਕਤ ਦੀ ਸੁਣੌਤੀਆਂ ਸੁਣ। ਸੋ ਇਸ ਲਈ ਸਾਰਾ ਕੁਝ ਆਉਣ ਵਾਲਾ ਪੂਰਾ ਉਮਰ ਭਰ ਦੇ ਲਈ ਵਰਤਾਂਤ ਸੋਚ ਕੇ ਦੇਖੋ ਕਿਹੋ ਜਿਹਾ ਦ੍ਰਿਸ਼ ਬਣ ਗਿਆ। ਜੀ, ਬਿਲਕੁਲ, ਬਿਲਕੁਲ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ ਅਡਾਨੀ ਮਾਮਲੇ ਦੇ ਵਿੱਚ, ਜਿਹੜੀ ਹਿੰਡਨਬਰਗ ਦੀ ਰਿਪੋਰਟ ਆਈ ਸੀ ਇਸ ਮਾਮਲੇ ਦੇ ਵਿੱਚ। ਹੁਣ ਆਈ ਥਿੰਕ ਸੁਪਰੀਮ ਕੋਰਟ ਕਹਿ ਰਹੀ ਆ 14 ਅਗਸਤ ਤੱਕ ਦਾ ਇਹਨਾਂ ਨੇ ਸਮਾਂ ਦਿੱਤਾ ਹੈ ਵੀ ਦੱਸੋ ਭਾਈ ਕੀ ਕੁਝ ਹੈਗਾ ਆ। ਉਮੀਦ ਤਾਂ ਕੋਈ ਬਹੁਤੀ ਦੇਖੋ, ਜਾਪਦੀ ਨਹੀਂ। ਨਹੀਂ ਉਮੀਦ ਇਸ ਲਈ ਨਹੀਂ ਜਾਪਦੀ ਕਿ ਉਮੀਦ ਇਹ ਸੀਗੀ ਕਿ ਇਸ ਮਸਲੇ ਦੇ ਉੱਤੇ ਭਾਰਤੀ ਸੰਸਦ ਕੋਈ ਫੈਸਲਾ ਲਊਗੀ, ਹਾਂ, ਭਾਰਤ ਦੀ ਸਰਕਾਰ ਕੋਈ ਫੈਸਲਾ ਲਊਗੀ, ਕੇਂਦਰ ਸਰਕਾਰ ਮੂਹਰੇ ਹੋ ਕੇ ਕਹੂਗਾ ਕਿ ਨਹੀਂ ਇਹ ਭਾਰਤ ਦੇ ਅਕਸ ਦਾ ਸਵਾਲ ਹੈ, ਇਹ ਸਾਡੇ ਮੁੱਢਲਾ ਉਦਯੋਗਪਤੀ ਹੈ ਜਿਹੜਾ ਦੁਨੀਆ ਭਰ ਚ ਟੌਪ 10 ਚ ਆਉਂਦਾ ਹੈ, ਟੌਪ 10 ਚ ਰਿਹਾ ਹੈ, ਉਸ ਬੰਦੇ ਦਾ ਸਵਾਲ ਹੈ। ਇਹਦੇ ਨਾਲ ਭਾਰਤ ਦਾ ਅਕਸ ਜੁੜਿਆ। ਗੱਲ ਤੇ ਭਾਰਤ ਦੀ ਗੱਲ ਕਰਨ ਵਾਲੀ ਉਹ ਸਰਕਾਰ ਕਿਉਂ ਨਹੀਂ ਇਸ ਮਸਲੇ ਸਟੈਂਡ ਲੈ ਕੇ ਜਾਂਚ ਕਰਾਈ? ਕਿਉਂ ਚੁੱਪ ਵੱਟ ਗਈ? ਕਿਉਂ ਪਾਸਾ ਵੱਟ ਰਹੀ ਹੈ? ਕਿਉਂ ਕਿਨਾਰਾ ਕਰ ਰਹੀ ਹੈ? ਪਰ ਫਿਰ ਵੀ ਸੁਪਰੀਮ ਕੋਰਟ ਤੋਂ ਆਸ ਉਮੀਦ ਹੈਗੀ ਆ। ਸੁਪਰੀਮ ਕੋਰਟ ਜਦੋਂ ਇਹ ਮਾਮਲਾ ਪਹੁੰਚਿਆ, ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਲਈ ਸੇਬੀ ਨੂੰ ਜਿਹੜਾ ਸਾਰਾ ਇਹ ਨੈਟਵਰਕ ਦੇਖਦੇ ਨੇ, ਜਿਹੜੀ ਹੈ ਨਾ ਕਮੇਟੀ, ਇਹ ਜਿਹੜੀ ਸਾਡਾ ਸ਼ੇਅਰ ਬਾਜ਼ਾਰ ਜੇ ਉਹਨੂੰ ਇਹ ਕਿਹਾ ਕਿ ਭਾਈ ਇਹਦੀ ਜਾਂਚ ਮੁਕੰਮਲ ਕਰੋ, ਤੇ ਉਸ ਜਾਂਚ 'ਚ ਕੋਈ ਖੜੋਤ ਨਾ ਆਵੇ, ਕੋਈ ਪੜਾਦਰ ਪੜਾ ਨਾ ਆਵੇ। ਉਹਦੇ ਲਈ ਉਹਨਾਂ ਨੂੰ ਹੋਰ ਸਮਾਂ ਦਿੱਤਾ ਕਿ 14 ਅਗਸਤ ਤੱਕ ਦੀ ਤੁਹਾਨੂੰ ਮੋਹਲਤ ਹੈ। 14 ਅਗਸਤ ਤੱਕ ਤੁਸੀਂ ਪੂਰੀ ਆਪਣੀ ਜਾਂਚ ਮੁਕੰਮਲ ਕਰਕੇ ਆਪਣੀ ਰਿਪੋਰਟ ਤਿਆਰ ਕਰਕੇ ਸੁਪਰੀਮ ਕੋਰਟ ਨੂੰ ਦੱਸੋ, ਤੇ ਸ਼ੇਅਰ ਬਾਜ਼ਾਰ ਦੀ ਨਿਗਰਾਨੀ ਦੀ ਤਾਜ਼ਾ ਰਿਪੋਰਟ ਪੇਸ਼ ਕਰਨ ਲਈ ਆਖਿਆ ਕਿ ਤਾਜ਼ਾ ਰਿਪੋਰਟ ਹੋਵੇ, ਉਹ ਨਵੇਂ ਹਵਾਲੇ ਨਾਲ, ਨਵੇਂ ਤੱਥਾਂ ਨਾਲ ਹੋਵੇ ਕਿ ਇਹਦੇ ਵਿੱਚ ਹਿਡਨਬਰਗ ਦੀ ਰਿਪੋਰਟ ਕਿੰਨੀ ਕੁ ਸੱਚਾਈ ਹੈ ਕਿ ਅਡਾਨੀ ਨੇ ਐਦਾਂ ਕਾਗਜ਼ੀ ਸ਼ੇਅਰ ਬਣਾਏ, ਹਵਾਈ ਸ਼ੇਅਰ ਬਣਾਏ, ਲੋਕਾਂ ਨਾਲ ਇੰਨਾ ਬੜਾ ਧੋਖਾ ਕੀਤਾ ਜਿਹਦਾ ਨੁਕਸਾਨ ਸਾਡੇ SBI ਤੋਂ ਲੈ ਕੇ LIC ਤੱਕ ਨੂੰ ਭੁਗਤਣਾ ਪੈ ਰਿਹਾ। LIC ਦੇ ਸ਼ੇਅਰ ਲਗਾਤਾਰ ਡਿੱਗ ਰਹੇ ਨੇ ਪਿਛਲੇ ਅਜੇ ਵੀ ਸਾਲਾਂ 'ਚ। ਲੋਕਾਂ ਦਾ ਭਰੋਸਾ ਉਹ ਨਹੀਂ ਬਣ ਪਾ ਰਿਹਾ, ਜਦੋਂ ਕਿ ਸਰਕਾਰਾਂ ਨੇ, LIC ਨੇ ਇਸ਼ਤਿਹਾਰ ਦੇ ਕੇ ਵੀ ਕਹਿ ਲਿਆ ਕਿ ਸਾਡੇ ਤੇ ਕੋਈ ਫਰਕ ਨਹੀਂਗਾ, ਫਿਕਰ ਨਾ ਕਰਿਓ, ਪਰ ਨਹੀਂ ਲੋਕਾਂ ਦਾ। ਸੋ ਇਸ ਲਈ ਮਾਹਰ ਕਮੇਟੀ ਨੂੰ ਅਦਾਲਤ ਵੱਲੋਂ ਸਹਿਯੋਗ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ। ਮਾਹਿਰਾਂ ਨੂੰ ਕਹੇ ਗਏ ਨੇ ਕਿ ਤੁਸੀਂ ਇਸ ਮਾਮਲੇ 'ਚ ਸਹਿਯੋਗ ਜਾਰੀ ਰੱਖਣਾ ਹੈ। ਸੇਬੀ ਨੂੰ ਕਹਿ ਦਿੱਤਾ ਗਿਆ ਜਾਂਚ ਰਿਪੋਰਟ। ਪਰ ਉਧਰ ਕੁਝ ਧਿਰਾਂ ਨੇ ਅਜੇ ਵੀ ਸਵਾਲ ਖੜਾ ਕੀਤਾ ਕਿ ਨਹੀਂ ਜਨਾਬ, ਸਾਨੂੰ ਨਹੀਂ ਸੇਬੀ ਤੇ ਭਰੋਸਾ, ਸਾਨੂੰ ਨਹੀਂ ਇਹ ਸਾਰੇ ਤੇ ਸੰਸਦੀ ਕਮੇਟੀ ਬਣਾਓ, ਅਦਾਲਤ ਵੱਲੋਂ ਤੈਅ ਕੀਤੀ ਕਮੇਟੀ ਬਣੇ, ਜਾਂ ਸੰਸਦ 'ਚ ਇਹ ਮਾਮਲਾ ਵਿਚਾਰਿਆ ਜਾਵੇ, ਉੱਥੋਂ ਇੱਕ ਰੂਪਰੇਖਾ ਤੈਅ ਹੋ ਕੇ ਆਵੇ। ਅਜੇ ਵੀ ਇਹ ਮੰਗ ਖੜੀ ਹੈ, ਪਰ ਇਸ ਮਸਲੇ ਤੇ ਚਰਚਾ ਕਰਾਉਣ ਲਈ ਸੰਸਦ 'ਚ ਵੀ ਤਿਆਰ ਨਹੀਂ ਹੋਈ ਮੋਦੀ ਸਰਕਾਰ। ਇਸ ਮਸਲੇ ਤੇ ਸਾਹਮਣੇ ਆ ਕੇ ਆਪਣਾ ਕੋਈ ਪੱਖ ਰੱਖਣ ਲਈ ਵੀ ਤਿਆਰ ਨਹੀਂ ਹੋਈ। ਗੱਲ ਦੇ ਉੱਤੇ ਕਮੇਟੀਆਂ ਬਣਾ ਕੇ ਜਾਂਚ ਏਜੰਸੀਆਂ ਭੇਜਣ ਵਾਲੀ ਇਸ ਮਸਲੇ ਦੀ ਜਾਂਚ ਲਈ ਵੀ ਤਿਆਰ ਨਹੀਂ ਹੋਈ, ਕੋਈ ਕਮੇਟੀ ਬਣਾਉਣ ਲਈ ਵੀ ਤਿਆਰ ਨਹੀਂ ਹੋਈ। ਸੋ ਇਹ ਕੁੱਲ ਮਿਲਾ ਕੇ ਮਾਮਲਾ ਸੁਪਰੀਮ ਕੋਰਟ ਕੋਲ ਹੈ, ਤੇ ਉੱਥੇ ਹੁਣ ਸੇਬੀ ਕਿਹੜੀ ਰਿਪੋਰਟ ਦਿੰਦੀ ਹੈ, ਕਿਹਦੇ ਇਸ਼ਾਰੇ ਤੇ ਰਿਪੋਰਟ ਦਿੰਦੀ ਹੈ? ਰਿਪੋਰਟ ਅਡਾਨੀ ਦੇ ਹੀ ਬੰਦੇ ਤਿਆਰ ਕਰਕੇ ਦਿੰਦੇ ਨੇ, ਜਾਂ ਸਰਕਾਰ ਦੇ ਚਿਹਤੇ ਤਿਆਰ ਕਰਕੇ ਦਿੰਦੇ ਨੇ, ਜਾਂ ਨਿਰਪੱਖ ਰਿਪੋਰਟ ਆਊਗੀ? ਇਹਦਾ ਪਤਾ ਜਾ ਕੇ 14 ਅਗਸਤ ਤੋਂ ਬਾਅਦ ਇਹ ਲੱਗਣਾ। ਫਿਲਹਾਲ 14 ਅਗਸਤ ਤੱਕ ਦੀ ਮੋਹਲਤ ਮਿਲੀ ਹੈ ਕਿ ਭਾਈ 19 ਤਰੀਕ ਤੱਕ ਜੇਕਰ ਤੁਹਾਡੇ ਕੋਲ ਕੋਈ ਤੱਥ, ਨਵੀਂ ਰਿਪੋਰਟ, ਨਵਾਂ ਹਵਾਲਾ ਕੁਝ ਆਉਂਦਾ, ਉਹਦੇ ਆਧਾਰ ਤੇ ਆਪਣੀ ਸਾਰੀ ਰਿਪੋਰਟ ਪੇਸ਼ ਕਰੋ। ਸੋ ਦੇਖਦੇ ਹਾਂ ਜੀ 14 ਅਗਸਤ ਤੱਕ ਕੀ ਹੁੰਦਾ। ਜਾਨੂੰ ਕੋਸ਼ਿਸ਼ ਹੋਣੀ ਹੈ ਲੋਕ ਭੁੱਲ ਭੁਲਾ ਜਾਣਗੇ, ਹੁਣ ਵੀ ਭੁੱਲ ਗਏ ਸੀ ਆਹ ਮਾਮਲੇ, ਜਦੋਂ ਬਾਅਦ ਫਿਰ ਯਾਦ ਆਈ ਹੈ। ਜੀ, 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 ਬਿਲਕੁਲ। ਤੇ ਸ਼ੁਕਰੀਆ ਦੀਪਕ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਆਪਾਂ ਕੱਲ ਨੂੰ ਫਿਰ। ਸਭ ਨੂੰ ਪਿਆਰ ਭਰੀ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ।